ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੀ ਨਾਲ ਤੁਹਾਡੀ ਸਾਂਝ ਪਵਾਈ ਦੀ ਹੈ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਸਤਿਆਪਾਲ ਮਲਿਕ ਹੋਣਾ ਦੀ ਸਿਹਤ ਦਾ ਦੱਸਿਆ ਜਾ ਰਿਹਾ ਹੈ ਕਿ ਖਾਸਾ ਉੱਤੇ ਥੱਲੇ ਹੋ ਰਹੀ ਹੈ। ਚਲੋ ਆਪਾਂ ਚੰਗੇ ਦੀ ਹੀ ਉਮੀਦ ਕਰਦੇ ਹਾਂ, ਪਰ ਸਤਿਆਪਾਲ ਮਲਿਕ ਹੁਣੀ ਕਹਿ ਰਹੇ ਨੇ ਕਿ ਜਿਹੜੇ ਟੈਂਡਰ ਮੈਂ ਰੱਦ ਕੀਤੇ ਸੀ ਮੈਨੂੰ ਉਹਨਾਂ 'ਚ ਹੀ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕਹਿੰਦੇ ਮੈਂ ਜਿੰਦਾ ਰਹਾ ਜਾਂ ਨਾ ਰਹਾ, ਪਰ ਦੇਸ਼ ਵਾਸੀਆਂ ਨੂੰ ਸੱਚ ਜ਼ਰੂਰ ਦੱਸਣਾ ਚਾਹੂੰਗਾ। ਹਾਂਜੀ, ਸਤਿਆਪਾਲ ਮਲਿਕ ਲਗਾਤਾਰ ਪਿਛਲੇ 1 ਮਹੀਨੇ ਤੋਂ ਹਸਪਤਾਲ 'ਚ ਭਰਤੀ ਨੇ ਤੇ ਉਹਨਾਂ ਦੇ ਕਿਡਨੀ 'ਚ ਵੀ ਸਮੱਸਿਆ ਹੈਗੀ ਆ ਔਰ ਸਰੀਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦੇ ਇਨਫੈਕਸ਼ਨ ਫੈਲਿਆ ਹੋਇਆ ਹੈਗਾ ਤੇ ਮੰਨਿਆ ਜਾ ਰਿਹਾ ਹੈਗਾ ਕਿ ਉਹ ਖਾਸਾ ਇੱਕ ਹਿਸਾਬ ਨਾਲ ਕਹਿ ਲਓ ਕਿ ਉਹਨਾਂ ਦੀ ਹੈਲਥ ਖਾਸੀ ਘਟ ਹੋਈ ਹੈ, ਯਾਨੀ ਕਿ ਆਪਾਂ ਕਹੀਏ ਕਿ ਡਿਟੇਰੀਏਟ ਹੋਈ ਹੈ। ਤੇ ਮੇਰੀ ਡਾਕਟਰਾਂ ਨਾਲ ਵੀ ਗੱਲ ਹੋ ਰਹੀ ਸੀ, ਉਹਨਾਂ ਦੇ ਜਿਹੜੇ ਪੀਏ ਨੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਤੇ ਉਹ ਜੀ ਡਾਕਟਰ ਤਾਂ ਕਹਿ ਰਿਹਾ ਕਿ ਬਸ ਪ੍ਰੇ ਕਰੋ ਤੁਸੀਂ। ਮਤਲਬ ਇਹਦਾ ਮਤਲਬ ਆਪਾਂ ਸਮਝਦੇ ਹਾਂ ਕਿ ਜਦੋਂ ਡਾਕਟਰ ਇਹ ਕਹਿ ਦਿੰਦੇ ਹੁੰਦੇ ਆ ਕਿ ਪ੍ਰੇ ਕਰੋ, ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਮੁਸ਼ਕਲ ਹੈ ਜਿਸ ਜੀ ਸਥਿਤੀ ਦੇ ਵਿੱਚ ਉਹ ਪਹੁੰਚ ਗਏ ਨੇ। ਇੱਕ ਵਾਰ ਉਹ ਐਮਰਜੈਂਸੀ ਹੁੰਦਾ ਗਾ, ਉਹ ਤੋਂ ਉਹ ਆਪਾਂ ਕੀ ਵੈਂਟੀਲੇਟਰ ਤੋਂ ਉਹ ਜਨਰਲ ਵਾਰਡ ਦੇ ਵਿੱਚ ਵੀ ਆ ਗਏ ਸੀਗੇ। ਫਿਰ ਬਾਅਦ ਚ ਦੁਬਾਰਾ ਤੋਂ ਉਹਨਾਂ ਨੂੰ ਵੈਂਟੀਲੇਟਰ ਤੇ ਹੀ ਲੈ ਕੇ ਜਾਇਆ ਗਿਆ ਹੈਗਾ ਦੁਬਾਰਾ। ਹੁਣ ਉਹ ਐਮਰਜੈਂਸੀ ਚ ਹੀ ਹੈਗੇ ਆ ਤੇ ਜੀ ਬਹੁਤ ਮੁਸ਼ਕਲ ਹੋ ਰਿਹਾ ਹੈ। ਤੇ ਸ਼ਨੀਵਾਰ ਨੂੰ ਜਦੋਂ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ ਐਮਰਜੈਂਸੀ ਦੇ ਵਿੱਚ, ਤਦ ਉਹਨਾਂ ਨੇ ਬਿਆਨ ਜਾਰੀ ਕੀਤਾ ਸੀਗਾ। ਉਹਨਾਂ ਨੇ ਦੱਸਿਆ ਸੀਗਾ ਕਿ ਜਿਹੜੇ ਨਰਿੰਦਰ ਮੋਦੀ ਹੈ ਉਹ ਉਹਨਾਂ ਦੇ ਖਾਸੇ ਔਖੇ ਨੇ ਜਦੋਂ ਤੋਂ ਉਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਸਟੈਂਡ ਲਿਆ ਆ। ਬਾਕੀ ਹੋਰ ਜਿਹੜੇ ਪੰਜਾਬ ਹਰਿਆਣੇ ਦੇ ਮੁੱਦੇ ਸੀਗੇ ਉਹਨਾਂ ਤੇ ਵੀ ਉਹ ਬੋਲੇ ਸੀਗੇ, ਪਹਿਲਵਾਨ ਅੰਦੋਲਨ ਦੌਰਾਨ ਵੀ ਉਹ ਬੋਲੇ ਸੀਗੇ ਨਰਿੰਦਰ ਮੋਦੀ ਦੇ ਖਿਲਾਫ, ਅਗਨੀਵੀਰ ਤੇ ਵੀ ਬੋਲੇ ਸੀਗੇ। ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਦੋਂ ਜੰਮੂ ਕਸ਼ਮੀਰ ਦੇ ਗਵਰਨਰ ਸੀਗੇ ਉਸ ਟਾਈਮ ਉਹਨਾਂ ਨੇ ਟੈਂਡਰ ਰੱਦ ਕੀਤੇ ਸੀਗੇ ਤੇ ਉਹਨਾਂ ਨੇ ਮੁੱਦਾ ਵੀ ਚੁੱਕਿਆ ਸੀਗਾ। ਆਪ ਮੀਡੀਆ ਨੂੰ ਬੁਲਾ ਕੇ ਇੰਟਰਵਿਊ ਦਿੱਤਾ ਸੀਗਾ ਕਿ ਉਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਇੱਕ ਅਮਾਉਂਟ ਵੀ ਦੱਸਿਆ ਸੀਗਾ ਕਿ 150 ਕਰੋੜ ਦੇ, ਯਾਨੀ ਕਿ ਤਕਰੀਬਨ 300 ਕਰੋੜ ਦੀ ਦੋ ਰਿਸ਼ਵਤਾਂ ਦੇਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਉਹ ਆਫਰ ਠੁਕਰਾ ਦਿੱਤੇ ਸੀਗੇ। ਇਹ ਗੱਲ ਉਹਨਾਂ ਨੇ ਆਪ ਵੀ ਮੀਡੀਆ ਦੇ ਵਿੱਚ 2019 ਚ ਕਹੀ ਸੀਗੀ। ਪਰ ਉਹਨਾਂ ਉਸੇ ਮਾਮਲੇ ਨੂੰ ਧਰਾ ਬਣਾ ਕੇ, ਕਿਉਂਕਿ ਉਹ ਮਾਮਲਾ ਅਡਾਨੀ ਅੰਬਾਨੀ ਨਾਲ ਜੁੜਿਆ ਹੋਇਆ ਸੀਗਾ ਤੇ ਆਪਾਂ ਨੂੰ ਪਤਾ ਹੈ ਕਿ ਅਡਾਨੀ ਅੰਬਾਨੀ ਦੀ ਕਿੰਨੀ ਦੋਸਤੀ ਹੈ ਨਰਿੰਦਰ ਮੋਦੀ ਨਾਲ, ਮੈਨੂੰ ਲੱਗਦਾ ਹੈ ਕਿ ਇਹ ਉਸੇ ਨੂੰ ਧੁਰਾ ਬਣਾ ਕੇ ਸੀਬੀਆਈ ਦੀ ਜਾਂਚ ਸ਼ੁਰੂ ਕਰਾ ਦਿੱਤੀ ਗਈ ਸੀਗੀ ਤੇ ਉਹਦੇ 'ਚ ਸਤਿਆਪਾਲ ਮਲਿਕ ਨੂੰ ਫਸਾਉਣ ਦੀ ਕੋਸ਼ਿਸ਼ ਬਹੁਤ ਲਗਾਤਾਰ ਹੁੰਦੀ ਰਹੀ ਹੈ। ਜਦੋਂ ਆਪਣੇ ਆਪਾਂ ਕਹੀਏ ਕਿ ਜ਼ਿੰਦਗੀ ਦੇ ਆਖਰੀ ਪੜਾਅ 'ਚ ਹੈਗੇ ਆ, ਉਦੋਂ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਸੀਬੀਆਈ ਵੱਲੋਂ। ਪਰ ਮੈਨੂੰ ਲੱਗਦਾ ਵਾ ਕਿ ਉਹਨਾਂ ਦਾ 50 ਸਾਲ ਦਾ ਕੈਰੀਅਰ ਰਿਹਾ ਹੈਗਾ। ਆਪਾਂ ਜੀ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਕੋਈ ਜ਼ਿਆਦਾ ਕੁਝ ਜੋੜਿਆ ਤਾਂ ਹੈ ਨਹੀਂ। ਮੈਂ ਆਪ ਉਹਦੇ ਘਰ ਜਾਂਦਾ ਰਿਹਾ ਸਤਿਆਪਾਲ ਮਲਿਕ ਦੇ, ਉਹਨਾਂ ਦੇ। ਜੀ ਤੇ ਉਹਨਾਂ ਕੋਲ ਕਿਰਾਏ ਤੇ ਹੀ ਬੈਠੇ ਨੇ ਜੀ, ਉਹ ਕਿਰਾਏ ਦੇ ਘਰ ਤੇ ਬੈਠੇ ਨੇ। ਕਿਰਾਏ ਦਾ ਇੱਕ 3 BHK ਫਲੈਟ ਹੈ ਦਿੱਲੀ ਦੇ ਵਿੱਚ। ਤੇ ਜਿਹੜਾ 50 ਸਾਲ ਦਾ ਜਿਹਦਾ ਕੈਰੀਅਰ ਰਹਿ ਚੁੱਕਿਆ ਹੋਵੇ, ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹੋਣ, ਜਿਹੜੇ ਗਵਰਨਰ ਵਗੈਰਾ ਰਹਿ ਚੁੱਕੇ ਹੋਣ, ਉਹ ਕਿਰਾਏ ਤੇ ਘਰ ਤੇ ਬੈਠੇ ਹੋਣ, ਤਾਂ ਤੁਸੀਂ ਆਪ ਹਿਸਾਬ ਲਾ ਲਓ ਕਿ ਕਿਵੇਂ ਦਾ ਕੈਰੀਅਰ ਰਿਹਾ ਹੋਊਗਾ। ਉਹਨਾਂ ਕੋਲ ਜਿਹੜੀ ਪੈਨਸ਼ਨ ਹੈ ਉਹਨਾਂ ਦੀ ਉਹੀ ਹੈ ਗੁਜ਼ਾਰੇ ਵਾਸਤੇ। ਬਾਕੀ ਤਾਂ ਜੀ ਉਹਨਾਂ ਨੇ ਕੁਝ ਜੋੜਿਆ। ਉਹਨਾਂ ਮਤਲਬ ਬੇਸਿਕਲੀ ਉਹ ਪਹਿਲੇ ਉਹਨਾਂ ਸੋਸ਼ਲਿਸਟ ਜਿਹੜੇ ਸਟੂਡੈਂਟ ਲੀਡਰ ਸੀਗੇ ਉਹਨਾਂ 'ਚ ਸੀਗੇ ਜਿਨ੍ਹਾਂ ਨੇ ਕਦੇ ਪੈਸੇ ਵੈਸੇ ਵੱਲ ਤਾਂ ਧਿਆਨ ਦਿੱਤਾ ਹੀ ਨਹੀਂ। ਪੋਲਿਟਿਕਸ 'ਚ ਜ਼ਿਆਦਾ ਉਹ ਰੁਝੇ ਹੁੰਦੇ ਸੀਗੇ ਬੰਦੇ। ਜੀ ਸੋ ਜੇਕਰ ਉਧਰ ਅੱਗੇ ਚਲੀਏ ਤਾਂ ਅਗਲੀ ਖਬਰ ਵੀ ਬੇਹੱਦ ਦੁਖਦਾਈ ਹੈ ਕਿ ਮਣੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਿੰਸਾ ਭੜਕ ਗਈ ਹੈ। ਇੱਥੇ ਕਹਿੰਦੇ ਵੀ ਇੱਕ ਮਤਈ ਨੇਤਾ ਦੀ ਗ੍ਰਿਫਤਾਰੀ ਹੋਈ ਤੇ ਉਸ ਤੋਂ ਬਾਅਦ ਲਗਾਤਾਰ ਉੱਥੇ ਫਿਰ ਤੋਂ ਕਹਿ ਲਈਏ ਵੀ ਉਸੇ ਤਰ੍ਹਾਂ ਦੀ ਚਪੇਟ 'ਚ ਆ ਗਿਆ ਜਿੱਦਾਂ ਪਹਿਲਾਂ ਰਿਹਾ ਹੈ ਮਣੀਪੁਰ। ਹਾਂਜੀ, ਜਿਹੜਾ ਮਨੀਪੁਰ ਵਾਇਲੈਂਸ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉੱਥੇ ਦੁਬਾਰੇ ਤੋਂ ਸ਼ਨੀਵਾਰ ਤੋਂ ਹੀ ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ। ਉੱਥੇ ਜਿਹੜੇ ਸਟੇਟ ਹਾਈਵੇਜ਼ ਹੈਗੇ ਆ ਉਹ ਵੀ ਜਾਮ ਹੋ ਚੁੱਕੇ ਨੇ। ਰਾਸ਼ਨ ਤੋਂ ਲੈ ਕੇ ਇੰਧਨ ਤੱਕ ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਵੀ ਲੋਕਾਂ ਤੱਕ ਮੁਸ਼ਕਲ ਹੋ ਰਹੀ ਹੈ, ਕਿਉਂਕਿ ਉੱਥੇ ਲੋਕ ਸੜਕਾਂ ਤੇ ਉਤਰ ਆਏ। ਲੋਕ ਇਸ ਕਰਕੇ ਸੜਕਾਂ ਤੇ ਉਤਰੇ ਨੇ ਕਿਉਂਕਿ ਇੱਕ ਮੈਤਈ ਸੰਗਠਨ ਦੇ ਆਗੂ ਸੀਗੇ ਜੀ, ਕਾਨਨ ਸਿੰਘ, ਅਤੇ ਉਹਨਾਂ ਦੇ ਜੀ 4 ਸਾਥੀ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਮਨੀਪੁਰ ਵਾਇਲੈਂਸ ਦੇ ਵਾਸਤੇ ਦਾ ਜ਼ਿੰਮੇਦਾਰ ਮੰਨਦੇ ਹੋਏ। ਇਸ ਕਰਕੇ ਉੱਥੇ 5 ਜ਼ਿਲ੍ਹਿਆਂ ਦੇ ਵਿੱਚ
ਜਿਹੜੇ ਮਹਿਤੇ ਸੰਗਠਨ ਦੇ ਲੋਕ ਸੀਗੇ ਉਹ ਸੜਕਾਂ ਤੇ ਉਤਰੇ। ਉੱਥੇ ਹੁਣ ਕਰਫਿਊ ਵੀ ਲਾਣਾ ਪੈ ਗਿਆ ਹੈਗਾ ਤੇ ਇੰਟਰਨੈਟ ਉਹਨਾਂ 5 ਜ਼ਿਲ੍ਹਿਆਂ ਦਾ ਸਸਪੈਂਡ ਕਰ ਦਿੱਤਾ ਜਿੱਥੇ ਜਿੱਥੇ ਮਹਿਤੀ ਐਕਟਿਵ ਹੈਗੇ। ਹੁਣ ਆਪਾਂ ਨੂੰ ਪਤਾ ਕਿ ਤਕਰੀਬਨ 2 ਸਾਲ ਬੀਤ ਚੁੱਕੇ ਨੇ ਇਹ ਜਿਹੜਾ ਵਾਇਲੈਂਸ ਚੱਲ ਰਿਹਾ ਹੈਗਾ ਤੇ ਜਿਹੜਾ ਸਟੇਟ ਡੇਟਾ ਦੇ ਰਿਹਾ ਹੈਗਾ ਕਿ ਤਕਰੀਬਨ 260 ਲੋਕਾਂ ਦੀ ਡੈਥ ਹੋਈਆਂ ਨੇ। ਪਰ ਜੀ ਇਹ ਆਪਾਂ ਨੂੰ ਪਤਾ ਕਿ ਡੈਥ ਟੋਲ ਹੈਗਾ ਇਹ ਖਾਸਾ ਵੱਡਾ ਹੈਗਾ ਤੇ ਹਜੇ ਤੱਕ ਉੱਥੇ ਸ਼ਾਂਤੀ ਨਹੀਂ ਹੋ ਪਾਈ ਹੈ। ਵਿੱਚੇ ਉੱਥੇ ਰਾਸ਼ਟਰਪਤੀ ਸ਼ਾਸਨ ਵੀ ਲੱਗਿਆ ਸੀਗਾ ਦੁਬਾਰੇ ਤੋਂ ਉੱਥੇ ਆਪਾਂ ਕਹੀਏ ਕਿ ਸਰਕਾਰ ਬਣਾਉਣ ਦੀ ਹਲਚਲਾਂ ਵੀ ਆਈ ਸੀ ਪਰ ਗੱਲ ਬਣੀ ਨਹੀਂ। ਬੇਸਿਕਲੀ ਜਿਹੜਾ ਉੱਥੇ ਮੈਤੀਆਂ ਦਾ ਅਰਮਬਾਈ ਤੇਂਗੋਲ ਨਾਮ ਦਾ ਸੰਗਠਨ ਹੈਗਾ ਜਿਹੜੇ ਕਈ ਸਾਰੇ ਕਿਸਮ ਦੇ ਹੱਤਿਆਵਾਂ 'ਚ ਜੁੜਿਆ ਹੋਇਆ ਹੈਗਾ ਉਹਦੇ ਹੀ ਇਹ ਆਗੂ ਸੀਗੇ ਕਾਨਨ ਸਿੰਘ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਪਰ ਕਾਨਨ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉੱਥੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ। ਜੀ ਸੋ ਇਸ ਗੱਲ ਤੇ ਚਾਨਣਾ ਪਾਇਓ ਕਿ ਕੀ ਮਹਿਲਾਵਾਂ ਦੇ ਲਈ ਆਰਐਸਐਸ ਦੇ ਦਰਵਾਜ਼ੇ ਹਮੇਸ਼ਾ ਹੀ ਬੰਦ ਰਹਿਣਗੇ? ਬੇਸਿਕਲੀ ਇੱਕ ਦੁਬਾਰਾ ਖਬਰ ਇਸ ਕਰਕੇ ਉੱਠੀ ਹੈ ਕਿਉਂਕਿ 100 ਸਾਲ ਆਰਐਸਐਸ ਦਾ ਪੂਰਾ ਹੋਣ ਜਾ ਰਿਹਾ ਹੈਗਾ ਜਦੋਂ ਇਹ ਦੁਸਹਿਰਾ ਆਊਗਾ। ਅਕਤੂਬਰ ਦੇ ਵਿੱਚ ਦੁਸਹਿਰਾ ਆਉਣਾ ਹੈਗਾ ਵਿਜੇ ਦਸ਼ਮੀ ਜਿਹਨੂੰ ਆਪਾਂ ਕਹਿੰਦੇ ਆ ਹਿੰਦੀ ਦੇ ਵਿੱਚ। ਉਹ ਦੁਸਹਿਰੇ ਦੇ ਦੌਰਾਨ ਆਰਐਸਐਸ ਨੂੰ 100 ਸਾਲ ਹੋ ਜਾਣਗੇ ਤੇ 100 ਜੀ ਸਾਲਾਂ 'ਚ ਬਹੁਤ ਸਾਰੇ ਜਿਹੜੀ ਹਿੰਦੂਤਵਾ ਪੋਲਿਟਿਕਸ ਨਾਲ ਜੁੜੀ ਹੋਈ ਜਿਹੜੀ ਮਹਿਲਾਵਾਂ ਨੇ ਉਹ ਲਗਾਤਾਰ ਇਹ ਗੱਲ ਉਠਾ ਰਹੀਆਂ ਨੇ ਕਿ ਆਰਐਸਐਸ 'ਚ ਮਹਿਲਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਆਰਐਸਐਸ ਦਾ ਜਿਹੜਾ ਮੇਨ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਉਹਦੇ 'ਚ ਔਰਤਾਂ ਨੂੰ ਨਹੀਂ ਸ਼ਾਮਿਲ ਕੀਤਾ ਜਾਂਦਾ। ਉਹਨਾਂ ਨੇ ਇੱਕ ਅੱਡ ਤੋਂ ਰਾਸ਼ਟਰੀ ਸੇਵਿਕਾ ਸਮਿਤੀ ਬਣਾ ਰੱਖੀ ਹੈ ਉਹਦੇ 'ਚ ਮਾੜੀ ਮੋਟੀ ਜਿਹੜੀ ਔਰਤਾਂ ਹੈਗੀਆਂ ਉਹ ਆਪਣੀ ਆਪਾਂ ਕਹਿ ਲਈਏ ਕਿ ਪੋਲੀਟੀਕਲ ਐਕਟੀਵਿਟੀਜ਼ ਕਰਦੀਆਂ ਨੇ ਤੇ ਬਾਕੀ ਤਾਂ ਆਰਐਸਐਸ ਕਦੇ ਵੀ ਔਰਤਾਂ ਵਾਸਤੇ ਓਪਨ ਨਹੀਂ ਰਿਹਾਗਾ। ਉਹ ਆਰਐਸਐਸ ਦੇ ਜਿੰਨੀ ਵੀ ਪੂਰੀ ਹਾਇਰਾਰਕੀ ਆਪ ਜੀ ਦੇਖੋਗੇ ਤਾਂ ਸਾਰੀ ਦੇ ਵਿੱਚ ਮਰਦ ਹੀ ਸ਼ਾਮਲ ਹੋਣਗੇ ਤੇ ਉਹਦਾ ਜਿਹੜੀ ਹੈੱਡ ਦੀ ਪੋਸਟ ਤੇ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੇ 15-20 ਵੱਡੀਆਂ ਪੋਸਟਾਂ ਨੇ ਉਹਨਾਂ ਤੇ ਵੀ ਮਹਾਰਾਸ਼ਟਰੀਅਨ ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਜੀ ਹੀ ਕਬਜ਼ਾ ਰਹਿੰਦਾ ਹੈਗਾ ਤੇ ਜਿਹੜਾ ਆਰਐਸਐਸ ਦਾ ਹੈਡਕੁਆਟਰ ਉਹ ਵੀ ਨਾਗਪੁਰ ਦੇ ਵਿੱਚ ਹੈਗਾ। ਬਹੁਤ ਸਾਰੇ ਤਾਨਾ ਮਾਰਦੇ ਹੋਏ ਵੀ ਕਹਿੰਦੇ ਨੇ ਕਿ ਕਿਵੇਂ ਮਹਾਰਾਸ਼ਟਰ ਦੇ ਬ੍ਰਾਹਮਣ ਪੂਰੇ ਜਿਹੜੇ ਆਪਾਂ ਕਹੀਏ ਕਿ ਮੁਲਕ ਦੇ ਹਿੰਦੂਆਂ ਦੇ ਆਗੂ ਬਣੇ ਹੋਏ ਨੇ ਇਹ ਵੀ ਸਵਾਲ ਉੱਠਦੇ ਨੇ। ਤੇ ਲਗਾਤਾਰ ਜਿਵੇਂ ਆਰਐਸਐਸ ਨੇ ਪਹਿਲੀ ਵਾਰ ਔਰਤਾਂ ਨੂੰ ਮਾੜਾ ਮੋਟਾ ਸਪੇਸ 1936 ਚ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਵੀ ਉਸ ਫਾਰਮ 'ਚ ਦਿੱਤੀ ਸੀਗੀ ਕਿ ਜਦੋਂ ਇਹ ਸਵੈਮ ਸੇਵਕ ਹੈਗੇ ਆਰਐਸਐਸ ਦੇ ਜਿਹੜੇ ਵੋਲੰਟੀਅਰ ਨੇ ਇਹ ਜਦੋਂ ਕੰਮ ਕਰਦੇ ਨੇ ਤਾਂ ਉਹਨਾਂ ਵਾਸਤੇ ਰੋਟੀ ਪਾਣੀ ਪਕਾਉਣ ਵਾਸਤੇ ਇਸ ਕਿਸਮ ਦੀ ਉਹ ਸੀ। ਉਹਨਾਂ ਨੂੰ ਕਦੇ ਵੀ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਆਰਐਸਐਸ ਨੇ ਕਦੇ ਵੀ ਔਰਤਾਂ ਨੂੰ ਸ਼ਾਮਿਲ ਨਹੀਂ ਕੀਤਾ ਹੈਗਾ। ਉਹ ਹਜੇ ਵੀ ਸਵਾਲ ਬਣੇ ਹੋਏ ਨੇ ਪਰ ਮੈਨੂੰ ਲੱਗਦਾ ਵਾ ਕਿ ਉਹ ਬਹੁਤ ਕਲੀਅਰ ਨੇ ਉਹ ਨਹੀਂ ਔਰਤਾਂ ਨੂੰ ਇਹਦੇ 'ਚ ਸ਼ਾਮਿਲ ਕਰਨਗੇ ਤੇ ਉਹ ਆਪਣੇ ਆਪ 'ਚ ਪੈਟਰੀਆਰਕੀ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਉਹ ਸੈਂਸ ਪਿੱਤਰ ਸੱਤਾ ਆਰਐਸਐਸ ਬੇਸਿਕਲੀ ਜੇ ਆਰਐਸਐਸ ਦੀ ਤੁਸੀਂ ਆਈਡੀਓਲੋਜੀ ਦੇਖੋਗੇ ਕਿ ਕਿਸ ਤੇ ਬੇਸ ਫਿਲੋਸਫੀਕਲ ਆਧਾਰ ਕੀ ਹੈ ਆਰਐਸਐਸ ਦਾ ਤਾਂ ਉਹ ਮਨੂ ਸਮ੍ਰਿਤੀ ਨਿਕਲ ਕੇ ਆਊਗਾ। ਮਨੂ ਸਮ੍ਰਿਤੀ ਦੇ ਵਿੱਚ ਤਾਂ ਬੇਸਿਕਲੀ ਉਹ ਜਿਹੜਾ ਸ਼ਲੋਕ ਵੀ ਆਪ ਜੀ ਨੇ ਸੁਣਿਆ ਹੋਗਾ ਕਿ ਢੋਰ ਪਸ਼ੂ ਤੇ ਨਾਰੀ ਸਭ ਤਾੜਨ ਦੇ ਅਧਿਕਾਰੀ ਯਾਨੀ ਕਿ ਬੇਸਿਕਲੀ ਉਹ ਔਰਤ ਨੂੰ ਜਾਂ ਫਿਰ ਸ਼ੂਦਰ ਨੂੰ ਢੋਰ ਪਸ਼ੂ ਸ਼ੂਦਰ ਤੇ ਨਾਰੀ ਤੇ ਯਾਨੀ ਕਿ ਜਿਨ੍ਹਾਂ ਨੂੰ ਉਹ ਬੇਸਿਕਲੀ ਸੋ ਕੋਲਡ ਲੋਅਰ ਕਾਸਟ ਦੱਸਦੇ ਨੇ ਉਹਨਾਂ ਨੂੰ ਉਹ ਲੀਡਰਸ਼ਿਪ ਵਾਸਤੇ ਨਹੀਂ ਕੰਸੀਡਰ ਕਰਦੇ। ਉਹਨਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਤਾਂ ਕੁੱਟੀ ਜਾਓ ਤੇ ਇਹਨਾਂ ਤੋਂ ਕੰਮ ਲਈ ਜਾਓ। ਇਸ ਕਿਸਮ ਦੇ ਉਹ ਆਈਡੀਆ ਤਾਂ ਉਹਨਾਂ ਦਾ ਰਹਿੰਦਾ ਹੀ ਹੈ। ਜੀ ਇਹਦੀ ਹਾਲਾਂਕਿ ਮੈਂ ਜਿਹੜੀ ਇੰਟਰਪ੍ਰੀਟੇਸ਼ਨ ਕਰ ਰਿਹਾ ਬਹੁਤ ਸੰਕੀਰਣ ਕਿਸਮ ਦੀ ਇੰਟਰਪ੍ਰੀਟੇਸ਼ਨ ਕਰ ਰਿਹਾ ਪਰ ਬੇਸਿਕਲੀ ਇਹਦੇ ਤੇ ਸਵਾਲ ਵੀ ਉੱਠ ਸਕਦੇ ਨੇ ਪਰ ਬੇਸਿਕਲੀ ਉਹਨਾਂ ਦਾ ਸੱਚੀਓ ਦਿਮਾਗ ਉਹਨਾਂ ਪਿੱਤਰ ਸੱਤਾਤਮਕ ਵੱਲ ਹੈਗਾ ਪਿੱਤਰ ਸੱਤਾਤਮਕ ਹੈਗਾ। ਉਹ ਔਰਤਾਂ ਨੂੰ ਉਸ ਕਿਸਮ ਦਾ ਸਪੇਸ ਨਹੀਂ ਦਿੰਦੇ ਨਾ ਪੋਲਿਟਿਕਸ ਦਿੰਦੇ ਆ। ਮਤਲਬ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਪੂਰਾ ਸਤੀ ਪ੍ਰਥਾ ਦੇ ਵਿਰੁੱਧ ਮੂਵਮੈਂਟ ਚੱਲਿਆ ਸੀ ਰਾਜਸਥਾਨ ਦੇ ਵਿੱਚ 1980s ਦੇ ਵਿੱਚ ਇੱਕ ਸਤੀ ਪ੍ਰਥਾ ਇੱਕ ਸਤੀ ਹੋ ਗਈ ਸੀਗੀ ਕੁੜੀ ਇੱਕ ਵਿਆਹੀ ਵਰੀ ਔਰਤ ਰਾਜਸਥਾਨ ਦੇ ਜੀ ਵਿੱਚ ਤੇ ਉਸ ਤੋਂ ਜੀ ਬਾਅਦ ਜੀ ਉਹਦੇ ਉਲਟ ਜਦੋਂ ਮੂਵਮੈਂਟ ਚੱਲਿਆ ਸੀਗਾ ਪ੍ਰੋਗਰੈਸਿਵ ਔਰਤਾਂ ਨੇ ਉਹਦੇ ਖਿਲਾਫ ਜਦੋਂ ਉਹ ਮੋਰਚਾ ਖੋਲਿਆ ਸੀਗਾ ਉਦੋਂ ਆਰਐਸਐਸ ਦੇ ਜਿਹੜੇ ਬਹੁਤ ਸਾਰੇ ਆਗੂ ਸੀਗੇ ਉਹ ਸਤੀ ਪ੍ਰਥਾ ਦੇ ਸਮਰਥਨ ਚ ਉਤਰੇ ਸੀ ਯਾਨੀ ਕਿ ਔਰਤਾਂ ਨੂੰ ਜਦੋਂ ਉਹਦਾ ਹਸਬੈਂਡ ਮਰ ਜਾਵੇ ਤਾਂ ਮਤਲਬ ਅੱਗ ਦੇ ਵਿੱਚ ਸਮਾ ਜਾਣਾ ਚਾਹੀਦਾ। ਇਸ ਕਰਕੇ ਮਤਲਬ ਤੁਸੀਂ ਆਪ ਲਾਓ ਕਿ ਉਹਨਾਂ ਦੀ ਕਿਸ ਕਿਸਮ ਦੀ ਸੋਚ ਸੀ ਉਹਨਾਂ ਨੂੰ ਜੀ ਚੱਲਣਾ ਪਿਆ ਸੀਗਾ ਤੇ
ਹੁਣ ਤਾਂ ਖੈਰ ਆਪਾਂ ਕਹੀਏ ਕਿ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਬਹੁਤ ਸਾਰੀ ਚੀਜ਼ਾਂ ਦੇ ਪ੍ਰੋਗਰੈਸਿਵ ਸਟੈਂਡ ਲੈਣ। ਜਿਵੇਂ ਆਰਐਸਐਸ ਨੇ ਐਲਜੀਬੀਟੀਕਿਊ ਵਾਲਾ ਜਦੋਂ ਮਾਮਲਾ ਚੱਲਿਆ ਸੀਗਾ, ਉਹਦੇ ਤੇ ਕਿਹਾ ਸੀਗਾ ਇਹ ਤਾਂ ਮਹਾਭਾਰਤ ਰਾਮਾਇਣ ਵੇਲੇ ਵੀ ਸੀਗੇ ਤੇ ਰਹਿੰਦੇ ਰਹੇ ਜੀ ਹੈ ਆਪਣੀ ਸੁਸਾਇਟੀ ਦੇ ਵਿੱਚ, ਇਹਨਾਂ ਬਾਰੇ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ। ਇਹਨਾਂ ਨੂੰ ਨਾ ਤਾਂ ਮਾੜਾ ਆਖੋ, ਨਾ ਇਹਨਾਂ ਨੂੰ ਚੰਗਾ ਆਖੋ, ਇਹਨਾਂ ਨੂੰ ਸਪੇਸ ਹੀ ਨਾ ਦਿਓ, ਮਤਲਬ ਬੇਸਿਕਲੀ ਉਹ ਇਸ ਕਿਸਮ ਦੀ ਗੱਲ ਸੀਗੀ। ਤੇ ਜਦ ਮਤਲਬ ਇੱਕ ਹਿਸਾਬ ਨਾਲ ਪਹਿਲੇ ਸਟੈਂਡ ਨਾਲੋਂ ਉਹ ਇਹ ਥੋੜਾ ਜਿਹਾ ਸੌਫਟ ਸਟੈਂਡ ਸੀਗਾ। ਪਹਿਲਾਂ ਤਾਂ ਆਰਐਸਐਸ ਇਹ ਕਹਿੰਦਾ ਸੀਗਾ ਕਿ ਇਹਨਾਂ ਨੂੰ ਦੇਖੋ ਹੀ ਨਾ, ਇਹ ਤਾਂ ਅਨਨੈਚੁਰਲ ਹੈ, ਇਹਨੂੰ ਤਾਂ ਜਰੋ ਹੀ ਨਾ, ਇਹਨਾਂ ਦਾ ਇਲਾਜ ਕਰਾਓ, ਇਸ ਕਿਸਮ ਦਾ ਸਟੈਂਡ ਸੀਗਾ। ਹੁਣ ਉਹਨਾਂ ਨੇ ਮਤਲਬ ਉਹਨੂੰ ਬਦਲਿਆਗਾ। ਮੈਨੂੰ ਲੱਗਦਾ ਵਾ ਕਿ ਔਰਤਾਂ ਬਾਰੇ ਵੀ ਉਹ ਥੋੜੇ ਜਿਹੇ ਸੌਫਟ ਹੋਏ ਨੇ, ਪਰ ਹਜੇ ਸਪੇਸ ਪੋਲੀਟੀਕਲੀ ਨਹੀਂ ਦੇਣ ਲੱਗਿਆ। ਔਰਤਾਂ ਨੂੰ ਇਹ ਹੈ ਕਿ ਯਾਰ ਇਹ ਤਾਂ ਕੰਮ ਘਰ ਦੇ ਕੰਮ ਕਰਨ ਵਾਸਤੇ ਹੁੰਦੀਆਂ ਨੇ ਤੇ ਇਸ ਸਟੈਂਡ ਤੇ ਆਰਐਸਐਸ ਖੜਾ ਹੈਗਾ ਹਜੇ ਵੀ, ਮੈਨੂੰ ਲੱਗਦਾ ਵਾ ਕਿ ਫਿਲੋਸਫੀਕਲੀ। ਜੀ ਜੇ ਇਹ ਜਿਹੜਾ ਸਟੈਂਡ ਹੈ ਬਹੁਤ ਮਾੜਾ ਹੈ ਤੇ ਇਹਦੀ ਨਿਖੇਧੀ ਜਿੰਨੀ ਕੀਤੀ ਜਾਵੇ ਉਨੀ ਘੱਟ ਹੈ। ਬੇਸ਼ੱਕ ਇਹ ਦੇਸ਼ ਦੁਨੀਆ ਨੂੰ ਅਲੱਗ-ਅਲੱਗ ਤਰ੍ਹਾਂ ਦੇ ਮੁੱਦਿਆਂ 'ਚ ਤਾਂ ਉਲਝਾਉਂਦੇ ਨੇ, ਪਰ ਆਪ ਇਹ ਕਿੰਨੇ ਉਲਝੇ ਹੋਏ ਨੇ, ਇੱਥੋਂ ਇਹਨਾਂ ਦੀ ਮਾਨਸਿਕਤਾ ਸਾਬਤ ਹੋ ਜਾਂਦੀ ਹੈ। ਅੱਗੇ ਚੱਲੀਏ ਤਾਂ ਰਾਹੁਲ ਗਾਂਧੀ ਹੁਣਾਂ ਨੇ ਜਿਹੜਾ ਖਹਿੜਾ ਨਹੀਂ ਛੱਡਣਾ ਲੱਗਦਾ ਇਲੈਕਸ਼ਨ ਕਮਿਸ਼ਨ ਦਾ, ਆਏ ਦਿਨ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ ਤੇ ਅੱਗੇੋਂ ਇਲੈਕਸ਼ਨ ਕਮਿਸ਼ਨ ਵੀ ਉਦਾਂ ਦਾ ਹੀ ਹੈ, ਮੋੜਵੇਂ ਰੂਪ 'ਚ ਇਲੈਕਸ਼ਨ ਕਮਿਸ਼ਨ ਦਾ ਜਵਾਬ ਆ ਜਾਂਦਾ ਹੈ। ਹੁਣ ਕਹਿ ਰਹੇ ਨੇ ਕਿ ਤੁਸੀਂ ਇਲੈਕਸ਼ਨਸ ਦਾ ਜਿਹੜਾ ਡਾਟਾ ਹੈ ਕਦੋਂ ਸ਼ੇਅਰ ਕਰੋਗੇ, ਖਾਸ ਤੌਰ ਤੇ ਹਰਿਆਣਾ ਤੇ ਮਹਾਰਾਸ਼ਟਰ ਦਾ, ਤੇ ਤਰੀਕ ਦੱਸੋ। ਕਹਿੰਦੇ ਇਹ ਕੀ ਗੱਲਬਾਤ ਹੈ ਜੀ, ਪੂਰੀ ਤੇ ਪਾਇਓ ਚਾਨਣਾ। ਹਾਂਜੀ, ਬੇਸਿਕਲੀ ਰਾਹੁਲ ਗਾਂਧੀ ਲਗਾਤਾਰ ਕਹਿ ਰਹੇ ਨੇ ਕਿ ਜਿਹੜਾ ਚੋਣ ਆਯੋਗ ਨੂੰ ਡਿਜੀਟਲ ਫਾਰਮੈਟ ਦੇ ਵਿੱਚ ਜਿਹੜਾ ਮਹਾਰਾਸ਼ਟਰ ਅਤੇ ਹਰਿਆਣਾ ਦਾ ਚੋਣ ਹੋਇਆਗਾ ਉਹਦਾ ਡੇਟਾ ਦੇਣਾ ਜੀ ਚਾਹੀਦਾ। ਈਵਨ ਉਹਦੇ 'ਚ ਵੀ ਉਹ ਬਹੁਤ ਅੱਗੇ ਦੀ ਗੱਲ ਕਰ ਰਹੇ ਨੇ, ਈਵਨ ਮਸ਼ੀਨ ਡੇਟਾ ਵੀ ਮੰਗ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਉਹ ਜੀ ਰੀਡੇਬਲ ਫਾਰਮੈਟ 'ਚ ਹੋਵੇ। ਇਹ ਬੜੀ ਸ਼ਿਕਾਇਤ ਰਹਿੰਦੀ ਹੈ ਜਦੋਂ ਆਰਟੀਆਈ ਵਗੈਰਾ ਵੀ ਲੋਕ ਪਾਉਂਦੇ ਨੇ ਤੇ ਉਹਨਾਂ ਨੂੰ ਜਿਹੜਾ ਡੇਟਾ ਸਟੇਟ ਵੱਲੋਂ ਦਿੱਤਾ ਜਾਂਦਾ ਉਹ ਰੀਡੇਬਲ ਫਾਰਮੈਟ 'ਚ ਹੀ ਨਹੀਂ ਹੁੰਦਾ। ਕਿਵੇਂ ਬੰਦਾ ਜੀ ਰੀਡ ਕਰੂਗਾ? ਇਹ ਤਾਂ ਹੁੰਦਾ ਹੀ ਹੈ। ਤੇ ਉਹ ਪਿੱਛੇ ਪਏ ਹੋਏ ਨੇ ਲਗਾਤਾਰ। ਰਾਹੁਲ ਗਾਂਧੀ ਨੇ ਤਾਂ ਆਰੋਪ ਲਾਇਆ ਸੀਗਾ, ਜਿਵੇਂ ਆਪਾਂ ਸ਼ਨੀਵਾਰ ਨੂੰ ਡਿਸਕਸ ਵੀ ਕੀਤਾ ਸੀ, ਜਦੋਂ ਰਾਹੁਲ ਗਾਂਧੀ ਨੇ ਇੱਕ ਆਰਟੀਕਲ ਲਿਖ ਕੇ ਆਰੋਪ ਲਾਇਆ ਸੀ ਚੋਣ ਆਯੋਗ ਤੇ ਕਿ ਇਹਨਾਂ ਨੇ 5 ਸਟੈਪ ਪੂਰੇ ਕਰਕੇ ਮੈਚ ਫਿਕਸਿੰਗ ਬੀਜੇਪੀ ਨਾਲ ਕੀਤੀ ਸੀਗੀ। ਉਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਚੋਣ ਆਯੋਗ 'ਚ ਬੀਜੇਪੀ ਨੇ ਆਪਣੇ ਹਿਸਾਬ ਦੇ ਜਿਹੜੇ ਉਹਨਾਂ ਨਾਲ ਰਲ ਕੇ ਚੱਲਦੇ ਨੇ ਉਸ ਕਿਸਮ ਦੇ ਬੰਦੇ ਫਿੱਟ ਕੀਤੇ। ਦੂਜਾ ਉਹਨਾਂ ਨੇ ਫਰਜ਼ੀ ਵੋਟਰ ਲਿਸਟ ਦਾ ਮਾਮਲਾ ਚੱਕਿਆ ਸੀਗਾ। ਤੀਜਾ ਉਹਨਾਂ ਨੇ ਜਿਹੜਾ VOTING % ਹੈਗਾ ਉਹਦੇ 'ਚ ਗੜਬੜੀ ਵਾਲਾ ਮਾਮਲਾ ਜੋੜਿਆ ਸੀਗਾ। ਚੌਥਾ ਉਹਨਾਂ ਨੇ ਇਹ ਜੋੜਿਆ ਸੀਗਾ ਕਿ ਜਿੱਥੇ ਬੀਜੇਪੀ ਨੂੰ ਲੱਗਦਾ ਸੀਗਾ ਕਿ ਉੱਥੇ ਅਸੀਂ ਹਾਰ ਸਕਦੇ ਹਾਂ, ਉੱਥੇ ਉਹਨਾਂ ਨੇ ਫਰਜ਼ੀ ਵੋਟਰ ਜੋੜੇ ਤੇ ਜਿਹੜੇ ਜੈਨੂਇਨ ਵੋਟਰ ਸੀਗੇ ਜਿਹੜੇ ਉਹਨਾਂ ਦੇ ਅਗੇਂਸਟ ਚੱਲਦੇ ਸੀ ਉਹਨਾਂ ਦੀ ਵੋਟਾਂ ਕਟਾਈਆਂ। ਤੇ ਜੀ ਫਿਰ ਪੰਜਵਾਂ ਉਹਨਾਂ ਨੇ ਜੋੜਿਆ ਸੀਗਾ ਕਿ ਕਿਸੇ ਕਿਸਮ ਦੀ ਟਰਾਂਸਪੇਰੈਂਸੀ ਨਹੀਂ ਹੈ, ਜਦੋਂ ਅਸੀਂ ਡੇਟਾ ਮੰਗਦੇ ਹੈਗੇ ਆ ਤਾਂ ਉਹ ਦਿੰਦੇ ਨਹੀਂ। ਤੇ ਉਹੀ ਮਤਲਬ ਦੁਬਾਰੇ ਉਹਨੂੰ ਸ਼ੂਟ ਆਊਟ ਕਰ ਰਹੇ ਨੇ। ਮੈਨੂੰ ਲੱਗਦਾ ਵਾ ਕਿ ਇੱਕ ਵੋਕਲ ਕੈਂਪੇਨ ਤਾਂ ਉਹਨਾਂ ਨੇ ਲਿਆ ਹੀ ਹੈ। ਜਿਵੇਂ ਆਪਾਂ ਤਾਂ ਉਹ ਤੋਂ ਅਗਲੀ ਗੱਲ ਕਰ ਰਹੇ ਸੀਗੇ ਕਿ ਰਾਹੁਲ ਗਾਂਧੀ ਨੂੰ ਇਸ ਤੋਂ ਅੱਗੇ ਦੀ ਵੀ ਗੱਲ ਕਰਨੀ ਚਾਹੀਦੀ ਕਿ ਮਾੜਾ ਜੀ ਮੋਟਾ ਕੋਈ ਧਰਨਾ ਵਗੈਰਾ, ਪੱਕਾ ਮੋਰਚਾ ਵਗੈਰਾ ਕੁਛ ਨਾ ਕੁਛ ਚੋਣ ਆਯੋਗ ਦੇ ਦਫ਼ਤਰ ਦੇ ਬਾਹਰ ਲਾਣਾ ਚਾਹੀਦਾ। ਕਿਉਂਕਿ ਹੁਣ ਜੀ ਤਾਂ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਹਾਂ, ਸਾਡਾ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਉਹ ਦੇਖ ਕੇ ਦੁਨੀਆ ਨੂੰ ਸਿੱਖਣਾ ਚਾਹੀਦਾ। ਕੀ ਸਿੱਖਣਾ ਚਾਹੀਦਾ? ਕਿ ਜਿਹੜਾ ਤੁਹਾਡਾ ਚੋਣ ਆਯੋਗ ਹੈ ਉਹ ਡੇਟਾ ਹੀ ਨਹੀਂ ਦੱਸਦਾ। ਕੀ ਸਿੱਖਣਾ ਚਾਹੀਦਾ ਜੀ ਦੁਨੀਆ ਜੀ ਨੂੰ? ਮਤਲਬ ਇੰਨਾ ਅਨਫੇਅਰ, ਇਤਨਾ ਅਨਟਰਾਂਸਪੇਰੈਂਟ ਹੈਗਾ। ਬੀਜੇਪੀ ਵਾਲੇ ਫੜਾ ਤਾਂ ਵੱਡੀਆਂ ਮਾਰ ਦਿੰਦੇ ਨੇ, ਪਰ ਜਦੋਂ ਆਪਾਂ ਰਿਐਲਿਟੀ ਚੈੱਕ ਉਹਦਾ ਕਰਦੇ ਹਾਂ, ਆਬਜੈਕਟਿਵ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਦੋਂ ਆਪਾਂ ਜੀ ਨੂੰ ਸਮਝ ਆਉਂਦਾਗਾ ਕਿ ਇੰਡੀਆ ਦੇ ਇਲੈਕਟੋਰਲ ਪ੍ਰੋਸੈਸ 'ਚ ਖਾਸੀਆਂ ਖਾਮੀਆਂ ਨੇ, ਬਹੁਤ ਦਿੱਕਤਾਂ ਨੇ ਤੇ ਉਹ ਖਾਸਾ ਅਨਟਰਾਂਸਪੇਰੈਂਟ ਹੈ। ਮਤਲਬ ਉਹਦੇ 'ਚ ਇੰਨਾ ਜ਼ਿਆਦਾ ਆਪਾਂ ਕਹੀਏ ਕਿ ਓਪੇਕ ਕਿਸਮ ਦੀ ਸਿਚੁਏਸ਼ਨ ਹੈ। ਤੁਸੀਂ ਮਤਲਬ ਅਸਲ ਗੱਲ ਕੀ ਹੈ ਉਹ ਲੱਭ ਹੀ ਨਹੀਂ ਸਕਦੇ। ਨਾ ਤੁਸੀਂ ਜੀ ਤੁਹਾਡੇ ਜੀ ਕੋਲ ਰੀਡੇਬਲ ਫਾਰਮੈਟ 'ਚ ਡਿਜੀਟਲੀ ਕੋਈ ਡੇਟਾ ਅਵੇਲੇਬਲ ਹੈ। ਹੁਣ ਮਹਾਰਾਸ਼ਟਰ ਅਤੇ ਹਰਿਆਣਾ ਦੇ ਜਿਹੜੇ ਚੋਣ ਰਿਜ਼ਲਟ ਨੇ ਉਹਨਾਂ ਤੇ ਲੋਕ ਤਾਂ ਸਵਾਲ ਚੁੱਕ ਹੀ ਰਹੇ ਨੇ। ਮੈਨੂੰ ਲੱਗਦਾ ਵਾ ਜੀ ਕਿ ਸਾਲ ਹੋਣ ਜਾ ਰਿਹਾਗਾ ਦੋਵੇਂ ਚੋਣਾਂ ਨੂੰ ਤੇ ਜਿਹੜਾ ਡੇਟਾ ਹੈ ਉਹ ਤਾਂ ਰਿਲੀਜ਼ ਹੋਣਾ ਹੀ ਚਾਹੀਦਾ। ਜੀ ਸੋ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਨਾਲ ਦੀ ਨਾਲ ਐਡਾ ਵੱਡਾ ਦੇਸ਼ ਹੈ ਤੇ ਇੱਥੇ ਜੇਕਰ ਕੋਈ ਮਹਾਮਾਰੀ ਭੜਕ ਜਾਂਦੀ ਹੈ ਫਿਰ ਉਸ ਨੂੰ ਕੰਟਰੋਲ ਕਰਨ ਦੇ ਵਿੱਚ ਕਿੰਨੀ ਦਿੱਕਤ ਹੁੰਦੀ ਹੈ ਤੇ ਕਿੰਨਾ ਕਹਿਰ ਬਰਸਦਾ ਹੈ ਉਹ ਵੀ ਆਪਾਂ ਪਹਿਲਾਂ ਦੇਖ ਚੁੱਕੇ ਹਾਂ। ਗੱਲ ਕਰੋਨਾ ਵਾਇਰਸ ਦੀ ਕਰ ਰਹੇ ਹਾਂ, ਇੱਕ ਵਾਰ ਮੁੜ ਤੋਂ ਕਰੋਨਾ ਵਾਇਰਸ ਪੈਰ ਪਸਾਰ ਰਿਹਾ। ਹਾਲਾਂਕਿ ਦੇਸ਼ ਦੀ ਪੋਪੂਲੇਸ਼ਨ ਦੇ ਆંકੜੇ ਨਾਲ ਜੇ ਦੇਖੀਏ ਤਾਂ ਆંકੜਾ ਬੇਸ਼ੱਕ ਬਹੁਤ ਘੱਟ ਹੈ ਮਰੀਜ਼ਾਂ ਦਾ, ਐਕਟਿਵ ਮਰੀਜ਼ਾਂ ਦਾ, ਪਰ ਇੰਨੇ ਵੀ ਬਹੁਤ ਨੇ ਜੇਕਰ ਕਹਿਰ ਮਚਾਉਣਾ ਹੋਵੇ। ਕਿਉਂਕਿ ਆਪਾਂ ਪਹਿਲਾਂ ਦੇਖਿਆ ਕਿੱਥੋਂ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਕਿੱਥੇ ਤੱਕ ਕਰੋਨਾ ਵਾਇਰਸ ਨੇ ਮਾਰ ਕੀਤੀ ਤੇ ਕਿਵੇਂ ਪੂਰੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਤੇ ਭਾਰਤ ਦੇ ਵਿੱਚ ਕਹਿੰਦੇ ਇਸ ਸਮੇਂ 6500 ਤੋਂ ਜ਼ਿਆਦਾ ਐਕਟਿਵ ਕੇਸ ਨੇ।
ਹਾਂਜੀ, ਸਹੀ ਕਿਹਾ ਗੁਰਪ੍ਰੀਤ ਤੁਸੀਂ। ਜੇ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੋਗੇ ਤਾਂ ਬਹੁਤ ਛੋਟਾ ਨੰਬਰ ਹੈ। ਪਰ ਜਿਵੇਂ ਪੱਤਰਕਾਰ ਜਦੋਂ ਪਬਲਿਕ ਹੈਲਥ ਦੀ ਗੱਲ ਕਰ ਰਹੇ ਹੁੰਦੇ ਆ, ਉਹਦਾ ਇੱਕ ਮਤਲਬ ਇਹ ਵੀ ਹੁੰਦਾ ਗਾ ਕਿ ਉਹ ਪਬਲਿਕ ਨੂੰ ਅਵੇਅਰ ਵੀ ਕਰ ਰਹੇ ਹੁੰਦੇ ਆ ਕਿ ਕਿਉਂਕਿ ਜਦੋਂ ਆਪਾਂ ਇਸ ਕੋਰੋਨਾ ਬਾਰੇ ਗੱਲ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਇਲਾਕਿਆਂ 'ਚ ਕੋਰੋਨਾ ਫੈਲ ਰਿਹਾ ਹੈਗਾ, ਕਿਸ ਕਿਸਮ ਦੀਆਂ ਦਿੱਕਤਾਂ ਆ ਰਹੀਆਂ ਨੇ, ਉਹਦੇ ਨਾਲ ਹੁੰਦਾ ਇਹ ਹੈ ਕਿ ਜਿਹੜੀ ਆਪਣੇ ਦਰਸ਼ਕ ਨੇ ਉਹ ਜਦੋਂ ਸੁਣਦੇ ਨੇ, ਜੇ ਉਹ ਕਿਸੇ ਜੀ ਕਿਸਮ ਦਾ ਟਰੈਵਲ ਉਹਨਾਂ ਏਰੀਆ 'ਚ ਪਲਾਨ ਕਰ ਰਹੇ ਨੇ ਜਿੱਥੇ ਹੌਟਸਪੌਟ ਬਣੇ ਹੋਏ ਨੇ, ਤੇ ਉੱਥੇ ਉਹ ਸੰਭਲ ਵੀ ਜਾਂਦੇ ਨੇ। ਦੂਜਾ ਕਿਸ ਕਿਸਮ ਜਿਵੇਂ ਪਬਲਿਕ 'ਚ ਮਾਸਕ ਲਾ ਕੇ ਜਾਣਾ ਹੈਗਾ, ਇਸ ਕਿਸਮ ਦੇ ਉਹ ਵੀ ਵਰਤਣ ਦੀ ਕੋਸ਼ਿਸ਼ ਕਰਦੇ ਨੇ। ਤਾਂ ਮਤਲਬ ਪਬਲਿਕ ਹੈਲਥ ਵਾਸਤੇ ਪੱਤਰਕਾਰਾਂ ਦੀ ਬਿਮਾਰੀਆਂ ਤੇ ਗੱਲ ਕਰਨਾ ਬਹੁਤ ਜ਼ਰੂਰੀ ਹੁੰਦਾ। ਇਸ ਕਰਕੇ ਮੈਂ ਆਪਣੇ ਬੁਲੇਟਿਨ 'ਚ ਇਹ ਜਿਹੜੀ ਕੋਰੋਨਾ ਦੀ ਖਬਰ ਹੈ ਪਿਛਲੇ 20 ਦਿਨਾਂ ਤੋਂ ਲੈ ਰਿਹਾ ਗਾ। ਅੱਜ ਜੀ ਜੀ 358 ਨਵੇਂ ਮਰੀਜ਼ ਆਏ ਨੇ, 6500 ਐਕਟਿਵ ਕੇਸ ਨੇ ਤੇ ਤਕਰੀਬਨ 65 ਮੌਤਾਂ ਇਸ ਪੂਰੇ ਕਹੀਏ ਕਿ 10-15 ਦਿਨ ਦੇ ਪੀਰੀਅਡ 'ਚ ਹੋ ਚੁੱਕੀਆਂ ਨੇ। ਅੱਜ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਨੇ ਸਾਰੇ ਰਾਜਾਂ ਨੂੰ ਚਿੱਠੀ ਪੱਤਰੀ ਲਿਖੀ ਹੈਗੀ ਆ। ਉਸ ਚਿੱਠੀ 'ਚ ਉਹਨਾਂ ਕੇਂਦਰ ਸਰਕਾਰ ਨੇ ਪੁੱਛਿਆ ਹੈਗਾ ਕਿ ਤੁਹਾਡੇ ਕੋਲ ਆਕਸੀਜਨ ਬੈਡ ਕਿੰਨੇ ਹੈਗੇ ਆ, ਕਿੰਨਾ ਤੁਹਾਡਾ ਇੰਤਜ਼ਾਮ ਹੈਗਾ, ਤੇ ਉਹਨਾਂ ਨੂੰ ਇਹ ਵੀ ਕਿਹਾ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ ਇੰਤਜ਼ਾਮ ਰੱਖੋ, ਕਿਉਂਕਿ ਜਿਹੜੇ ਐਕਸਪਰਟ ਹੈਗੇ ਉਹ ਲਗਾਤਾਰ ਕਹਿ ਰਹੇ ਨੇ ਕਿ ਇਹ ਜਿਹੜੀ ਵੇਵ ਹੈ ਕੋਰੋਨਾ ਦਾ, ਜਿਹੜੇ 4 ਨਵੇਂ ਵੇਰੀਐਂਟ ਨੇ ਉਹ ਜ਼ਿਆਦਾ ਖਤਰਨਾਕ ਨੇ ਤੇ ਇਹ ਤਕਰੀਬਨ 28 ਤੋਂ 30 ਦਿਨ ਯਾਨੀ ਕਿ 1 ਮਹੀਨੇ ਤੱਕ ਇਹ ਆਪਾਂ ਕਹੀਏ ਕਿ ਰਹਿ ਸਕਦੇ ਹੈਗੇ ਆ। ਹੁਣ ਇਹਦੇ 'ਚ ਦਿੱਕਤ ਇਹ ਆ ਰਹੀ ਹੈ ਕਿ ਜਿਨ੍ਹਾਂ ਬੰਦਿਆਂ ਦੀ ਟਰੈਵਲ ਹਿਸਟਰੀ ਵੀ ਨਹੀਂ ਹੈਗੀ ਆ, ਉਹਨਾਂ ਨੂੰ ਵੀ ਕੋਰੋਨਾ ਮਿਲ ਰਿਹਾ ਹੈਗਾ। ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ, ਇਸ ਜਿਹੜੇ 4 ਨਵੇਂ ਵੇਰੀਐਂਟ ਨੇ ਇਹਨਾਂ ਬਾਰੇ ਇੰਨੀ ਰਿਸਰਚ ਵੀ ਨਹੀਂ ਹੈ ਕਿ ਇਹ ਕਿਵੇਂ ਕੰਮ ਕਰ ਰਹੇ ਨੇ, ਕਿਵੇਂ ਐਕਟਿਵ ਹੈਗੇ ਆ। ਤੇ ਡੈਥ ਜੇ ਆਪ ਜੀ ਦੇਖੋਗੇ ਕਿ ਤੇ ਤਕਰੀਬਨ 1% ਦੀ ਨਿਕਲ ਕੇ ਆ ਰਹੀ ਹੈ। 6500 ਐਕਟਿਵ ਕੇਸ ਨੇ, 65 ਮੌਤਾਂ ਹੋ ਚੁੱਕੀਆਂ ਨੇ, ਯਾਨੀ ਕਿ 1% ਤਾਂ ਹੈ ਨਾ। ਮਤਲਬ ਜੇ ਜੀ 100 ਜੀ ਬੰਦਿਆਂ ਨੂੰ ਕੋਰੋਨਾ ਹੋ ਰਿਹਾ ਹੈਗਾ ਤਾਂ ਇੱਕ ਬੰਦਾ ਤਾਂ ਮਰ ਰਿਹਾ। ਇਹਦਾ ਮਤਲਬ ਖਾਸਾ ਉਹ ਹੈ। ਜਿਵੇਂ ਹਰਿਆਣਾ, ਪੰਜਾਬ, ਇੱਥੇ ਉਨੇ ਕੇਸ ਨਹੀਂ ਹੈਗਾ, ਪਰ ਪੰਜਾਬ 'ਚ ਹਰ ਰੋਜ਼ 10, 5, 2, 3 ਇਹ ਕੇਸ ਵੱਧ ਰਹੇ ਨੇ। ਜਦੋਂ ਆਪਾਂ ਪਿੱਛੇ ਗੱਲ ਕਰ ਰਹੇ ਸੀ ਸ਼ਨੀਵਾਰ ਨੂੰ ਤਾਂ ਤਕਰੀਬਨ 26 ਕੇਸ ਸੀਗੇ। ਅੱਜ ਪੰਜਾਬ ਦੇ ਵਿੱਚ 35 ਕੇਸ ਨੇ, ਯਾਨੀ ਕਿ 9 ਕੇਸ ਵਧੇ ਨੇ। ਤੇ ਹਰਿਆਣੇ ਦੇ ਵਿੱਚ ਆਪਾਂ 88 ਕੇਸਾਂ ਬਾਰੇ ਗੱਲ ਕਰ ਰਹੇ ਸੀਗੇ ਸ਼ਨੀਵਾਰ ਨੂੰ, ਤੇ ਅੱਜ ਦੀ ਜੇ ਘੜੀ ਗੱਲ ਕਰਨੀ ਹੋਵੇ ਤਾਂ 100 ਦੇ ਤਕਰੀਬਨ ਹੋ ਚੁੱਕੇ ਨੇ, ਯਾਨੀ ਕਿ 12 ਕੇਸ ਵਧੇ ਨੇ। ਦਿੱਲੀ 'ਚ ਸਭ ਤੋਂ ਜ਼ਿਆਦਾ ਆਪਾਂ ਕਹੀਏ ਕਿ ਨਾਰਥ ਇੰਡੀਆ ਦੇ ਵਿੱਚ ਦਿੱਲੀ 'ਚ ਸਭ ਤੋਂ ਜ਼ਿਆਦਾ ਵਧ ਰਹੇ ਨੇ, 728 ਕੇਸ ਹੋ ਚੁੱਕੇ ਨੇ ਦਿੱਲੀ 'ਚ। ਤੇ ਅੱਜ ਦਿੱਲੀ 'ਚ ਜ਼ਿਆਦਾ ਜਿਹੜੇ ਕੇਸ ਹੈਗੇ ਆ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਹੈਗੇ ਆ। ਦਿੱਲੀ ਓਦਾਂ ਮਤਲਬ ਪੋਪੂਲੇਸ਼ਨ ਵਾਈਜ਼ ਵੀ ਬਹੁਤ ਜ਼ਿਆਦਾ ਸੰਘਣੀ ਹੈਗੀ ਆ ਤੇ ਉੱਥੇ ਜਿਹੜਾ ਖਤਰਾ ਹੈਗਾ ਉਹ ਜ਼ਿਆਦਾ ਹੈ। ਪੰਜਾਬ ਦੇ ਵਿੱਚ ਬਸ ਆਪਾਂ ਕਹੀਏ ਕਿ 2 ਮੌਤਾਂ ਹੋਈਆਂ ਨੇ। 35 ਕੇਸ ਤਾਂ 45 ਹੋ ਚੁੱਕੇ ਸੀਗੇ, ਪਰ 10 ਠੀਕ ਹੋ ਚੁੱਕੇ ਨੇ। 35 ਹਜੇ ਵੀ ਕੋਰੋਨਾ 'ਚ ਹੈਗੇ ਆ। 2 ਜਾਣਿਆਂ ਦੀ ਡੈਥ ਹੋ ਚੁੱਕੀ ਹੈ ਤੇ 8 ਜਾਣਿਆਂ ਨੂੰ ਸੀਰੀਅਸਲੀ ਕੰਪਲਿਕੇਸ਼ਨ 60 ਜਾਣਿਆਂ 'ਚ ਦੇਖਣ ਨੂੰ ਮਿਲ ਰਹੀਆਂ ਨੇ, ਸ਼ਾਇਦ ਉਹ ਰਿਕਵਰ ਕਰ ਜਾਣ। ਇਹ ਮਤਲਬ ਆਪਾਂ ਕਹੀਏ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਨੂੰ, ਹਰਿਆਣੇ, ਮੈਨੂੰ ਇਸ ਟਾਈਮ ਤਾਂ ਇੰਨਾ ਖਤਰਾ ਨਹੀਂ ਲੱਗ ਰਿਹਾ। ਪਰ ਜਿਵੇਂ ਪੰਜਾਬ ਦਾ ਲੁਧਿਆਣਾ ਸ਼ਹਿਰ ਹੋ ਗਿਆ, ਹਰਿਆਣੇ ਦਾ ਗੁੜਗਾਉਂ ਸ਼ਹਿਰ ਹੋ ਗਿਆ, ਉੱਥੇ ਪ੍ਰਵਾਸੀਆਂ ਦੀ ਜਾਂ ਫਿਰ ਲੋਕ ਟਰੈਵਲ ਹਿਸਟਰੀ ਉੱਥੇ ਬਹੁਤ ਰਹਿੰਦੀ ਹੈ। ਉਹ ਇਹ 2 ਜੀ ਸ਼ਹਿਰ ਥੋੜੇ ਮੈਨੂੰ ਲੱਗਦਾ ਵਾ ਕਿ ਇਹਨਾਂ ਨੂੰ ਥੋੜਾ ਸੰਭਲ ਕੇ ਰਹਿਣਾ ਪਊਗਾ। ਜੀ ਉਧਰ ਲੁਧਿਆਣਾ ਦੇ ਵਿੱਚ ਜਿੱਥੇ ਬਾਈ ਇਲੈਕਸ਼ਨ ਹੈ, ਉੱਥੇ ਸਿਆਸਤ ਵੀ ਇਸ ਸਮੇਂ ਆਪਣੇ ਪੂਰੇ ਚਰਮ ਸੀਮਾ ਤੇ ਹੈ। ਵੱਖ-ਵੱਖ ਪਾਰਟੀਆਂ ਦੇ ਵੱਡੇ ਆਗੂ ਆ ਕੇ ਉੱਥੇ ਪ੍ਰਚਾਰ ਕਰ ਰਹੇ ਨੇ ਆਪਣੇ ਆਪਣੇ ਉਮੀਦਵਾਰਾਂ ਲਈ। ਪਰ ਉੱਥੇ ਇੱਕ ਖਾਸ ਗੱਲ ਵਾਪਰੀ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਅਰੋੜਾ ਸਾਹਿਬ, ਉਹ ਕਿਤੇ ਭਾਸ਼ਣ ਦਿੰਦਿਆਂ ਕਰਤਾਰ ਸਿੰਘ ਸਰਾਭਾ ਹੋਣਾ ਦਾ ਨਾਮ ਲੈਣ 'ਚ ਹੀ ਅੜ ਜਾਂਦੇ ਨੇ। ਉਹਨਾਂ ਨੂੰ ਕੱਲਾ ਸਰਾਭਾ ਸ਼ਬਦ ਯਾਦ ਰਹਿੰਦਾ, ਉਸ ਤੋਂ ਬਾਅਦ ਉਹਨਾਂ ਦਾ ਚਿਹਰਾ ਦੇਖਣ ਵਾਲਾ ਸੀ ਜਦੋਂ ਤੱਕ ਪਿੱਛੋਂ ਕਿਸੇ ਨੇ ਪੂਰਾ ਨਾਮ ਨਹੀਂ ਲਿਆ। ਇਹੋ ਜਿਹੇ ਉਮੀਦਵਾਰ ਜਦੋਂ ਮੈਦਾਨ 'ਚ ਉਤਾਰਦੇ ਆ ਜਿਹਨਾਂ ਨੂੰ ਪੰਜਾਬ ਦੀ ਧਰਾਤਲ ਦਾ, ਪੰਜਾਬ ਦੇ ਖਾਸੇ ਦਾ, ਪੰਜਾਬ ਦੇ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਦਾ ਹੀ ਨਹੀਂ ਪਤਾ, ਤਾਂ ਫਿਰ ਅਸੀਂ ਕਿੱਦਾਂ ਆਸ ਕਰੀਏ ਕਿ ਉਹ ਪੰਜਾਬੀਆਂ ਦੀ ਹਰੇਕ ਤਰ੍ਹਾਂ ਦੀ ਸਥਿਤੀ, ਪੰਜਾਬੀਆਂ ਦੀ ਨਾਬਰੀ ਨੂੰ ਸਮਝਣਗੇ, ਪੰਜਾਬੀਆਂ ਬਾਰੇ ਕੰਮ ਕਰਨਗੇ। ਬੇਸ਼ੱਕ ਉਹ ਇੱਕ ਟੈਰੀਟਰੀ, ਇੱਕ ਏਰੀਏ ਦੀ ਇਲੈਕਸ਼ਨ ਹੈ, ਪਰ ਇਹ ਚਿਹਰਾ ਤਾਂ ਦਿਖਾਉਂਦੀ ਹੈ ਨਾ ਸਾਨੂੰ ਆਲ ਓਵਰ ਸਿਆਸਤਦਾਨਾਂ ਦਾ, ਸਾਰਿਆਂ ਦਾ। ਕੀ ਕਹੋਗੇ ਜੀ? ਬਿਲਕੁਲ ਗੁਰਪ੍ਰੀਤ, ਜੇ ਸੰਜੀਵ ਅਰੋੜੇ ਤੋਂ ਇਹ ਪੁੱਛ ਲਿਆ ਜਾਵੇ ਕਿ ਪੈਸਾ ਕਿਵੇਂ ਕਮਾਉਣਾ ਹੈਗਾ, ਉਹ ਤੁਹਾਨੂੰ ਜ਼ਿਆਦਾ ਬਿਹਤਰ ਦੱਸ ਦੇਣਗੇ। ਤੁਸੀਂ ਤਾਂ ਉਹਨਾਂ ਸਹੀ ਗੱਲ ਤੋਂ ਹੈ। ਜਿਹੜਾ ਪੰਜਾਬੀਅਤ ਦੀ ਐਕਸਪੈਕਟੇਸ਼ਨ ਲਾ ਬੈਠੇ ਹੋ ਕਿ ਪੰਜਾਬੀਆਂ ਦੀ ਹਿਸਟੋਰੀਕਲ ਕੰਟੀਨਿਊਟੀ ਕੀ ਹੈ, ਕਿਵੇਂ ਇਹ ਜਿਹੜੀ ਪੰਜਾਬੀਅਤ ਐਜ਼ ਏ ਆਈਡੈਂਟੀਟੀ ਜਿਸ ਕਿਸਮ ਨਾਲ ਸ਼ੇਪ ਹੋਈ ਹੈ, ਉਹਦੇ ਵਾਸਤੇ ਕਿਹਨਾਂ ਲੋਕਾਂ ਨੇ ਆਪਾਂ ਕਹੀਏ ਆਪਣਾ ਲਹੂ ਡੋਲਿਆ ਗਾ। ਉਹਨਾਂ ਬੰਦਿਆਂ ਬਾਰੇ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਨੂੰ ਕੀ ਪਤਾ। ਉਹ ਤਾਂ ਬਹਿ ਕੇ ਉਹਨਾਂ ਨੇ ਸਦਾ ਪੈਸੇ ਹੀ ਕਮਾਏ ਨੇ। ਉਹਨਾਂ ਨੂੰ ਇਹਨਾਂ ਗੱਲਾਂ ਦੀ ਥੋੜੀ ਨਾ ਫਿਕਰ ਹੈ ਕਿ
ਪੰਜਾਬੀ ਅੱਜ ਕਿੱਥੇ ਖੜੇ ਨੇ, ਉਹਨਾਂ ਦਾ ਹਿਸਟੋਰੀਕਲ ਪਿਛੋਕੜ ਕੀ ਹੈ, ਹੋਂਦ ਕੀ ਹੈ, ਉਹਨਾਂ ਦੇ ਹਿਸਟਰੀ 'ਚ ਵੱਡੇ ਲੋਕ ਕੌਣ ਰਹੇ ਜਿਨ੍ਹਾਂ ਨੇ ਇਸ ਆਈਡੈਂਟੀਟੀ ਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਪੂਰਾ ਆਪਣਾ ਜ਼ੋਰ ਮਾਰਿਆਗਾ, ਲਹੂ ਡੋਲਿਆਗਾ, ਉਹ ਸਾਰੀਆਂ ਚੀਜ਼ਾਂ ਨੇ। ਖੈਰ ਚਲੋ ਕਿਤੇ ਨਾ ਕਿਤੇ ਐਕਸਪੋਜ਼ ਤਾਂ ਹੋਣਗੇ ਹੌਲੀ ਹੌਲੀ। ਉਦਾਂ ਮੈਂ ਨਾ 2-3 ਦਿਨ ਤੋਂ ਇੱਕ ਚੀਜ਼ ਲਿਖਣ ਦੀ ਕੋਸ਼ਿਸ਼ ਕਰ ਰਿਹਾ ਮੈਂ ਗੁਰਪ੍ਰੀਤ। ਮੈਂ ਲਿਖ ਰਿਹਾਗਾ ਕਿ ਹਜੇ ਟਾਈਮ ਬਹੁਤ ਅਜੀਬ ਕਿਸਮ ਦਾ ਹੈਗਾ, ਇਹ ਟਾਈਮ ਇਸ ਕਿਸਮ ਦਾ ਹੈਗਾ ਕਿ ਬਹੁਤ ਹਲਕੀਆਂ ਗੱਲਾਂ ਉੱਭਰ ਕੇ ਆ ਰਹੀਆਂ ਨੇ। ਹਲਕੀਆਂ ਗੱਲਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਹਲਕੇ ਲੋਕ ਵੀ ਜ਼ਿਆਦਾ ਤੁਹਾਨੂੰ ਪਬਲਿਕ 'ਚ ਦਿਖ ਰਹੇ ਨੇ। ਜਿਹੜੀ ਮੋਰੈਲਿਟੀਜ਼ ਨੇ, ਤੇ ਉਹ ਪੇਂਡੂ ਮੋਰੈਲਿਟੀਜ਼ ਹੋਣ ਜਾਂ ਫਿਰ ਆਪਾਂ ਸੁਸਾਇਟੀ ਐਟ ਲਾਰਜ ਪੂਰੀ ਦੁਨੀਆ ਦੇ ਪੱਧਰ ਤੇ ਵੀ ਦੇਖ ਲਈਏ, ਤੇ ਉਹ ਵੀ ਥੱਲੇ ਜਾ ਰਹੀਆਂ ਨੇ। ਲੋਕ ਅਮੀਰੀਅਤ ਨੂੰ, ਪੈਸੇ ਨੂੰ ਹੀ ਇਹ ਮੰਨ ਲੈ ਸਕਸੈਸ ਦਾ ਪੁਆਇੰਟ ਮੰਨ ਰਹੇ ਨੇ, ਉਹਨਾਂ ਨੂੰ ਹੀ ਵੱਡੇ ਲੋਕ ਮੰਨ ਰਹੇ ਨੇ। ਤੇ ਮਤਲਬ ਜਿਵੇਂ ਆਪਾਂ ਤਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਹਲਕੇ ਲੋਕ ਨੇ ਉਹ ਜਿਹੜਾ ਕੰਟੈਂਟ ਬਣਾ ਰਹੇ ਨੇ ਉਹ ਜ਼ਿਆਦਾ ਵਾਇਰਲ ਹੈਗਾ। ਹਲਕੇ ਲੋਕ ਹੀ ਆਪਾਂ ਨੂੰ ਪੋਲਿਟਿਕਸ ਦੇ ਵਿੱਚ ਦਿਖ ਰਹੇ ਨੇ। ਅੱਜ ਦੇ ਟਾਈਮ ਜੇ ਆਪਾਂ ਬਿਲਕੁਲ ਪ੍ਰੋਗਰਾਮ ਲੈ ਕੇ ਦੋਵੇਂ ਜਾਣੇ, ਜੇ ਪੰਜਾਬ ਦੇ 100 ਪੋਲੀਟੀਸ਼ੀਅਨਸ ਦਾ 100 ਪੋਲੀਟੀਸ਼ੀਅਨਸ ਦਾ ਜੇ ਕੁਐਸਚਨਰ ਪਰ ਆਈਏ ਪੰਜਾਬ ਜੀ ਦੇ ਹਿਸਟਰੀ ਬਾਰੇ, ਜੀਓਗ੍ਰਾਫੀ ਬਾਰੇ, ਤੇ ਮੈਨੂੰ ਲੱਗਦਾ ਹੈ ਕਿ 100 ਚੋਂ 90 ਜਾਣੇ ਫੇਲ ਹੋ ਜਾਣਗੇ। ਜੀ ਜੀ। ਤਾਂ ਇੰਨੇ ਹਲਕੇ ਲੋਕ ਹਜੇ ਪੋਲਿਟਿਕਸ 'ਚ ਉੱਭਰ ਕੇ ਆ ਰਹੇ ਨੇ ਕਿਉਂਕਿ ਉਹਨਾਂ ਦੇ ਹੱਥ ਪੈਸਾ ਹੈ। ਉਹਨਾਂ ਜਿਹੜਾ ਆਪਾਂ ਕਹੀਏ ਕਿ 1990 ਤੋਂ ਬਾਅਦ ਜਿਹੜਾ ਪੂਰਾ ਆਪਾਂ ਕਹੀਏ ਕਿ ਨਿਓਲਿਬਰਲਿਜ਼ਮ ਆਇਆ, ਉਹਦੇ ਕਰਕੇ ਜਿਹੜਾ ਪੈਸਾ ਹੈ ਉਹ ਏਦਾਂ ਦੇ ਲੋਕਾਂ ਦੇ ਹੱਥ ਆ ਗਿਆ ਹੈਗਾ ਜਿਨ੍ਹਾਂ ਨੇ ਕਦੇ ਮਿਹਨਤ ਹੀ ਨਹੀਂ ਕੀਤੀ। ਮਤਲਬ ਬੇਸਿਕਲੀ ਤਾਂ ਜੀ ਪੈਸਾ ਬਣਾਉਣ ਵਾਸਤੇ ਇਸ ਕਿਸਮ ਦਾ ਹਾਲ ਹੋ ਰੱਖਿਆ ਹੈਗਾ ਕਿ ਬਬਲ ਕ੍ਰੀਏਟ ਹੋ ਰਹੇ ਨੇ। ਬਬਲਸ ਚੋਂ ਜਿਹੜੇ ਚੋਰ ਕਿਸਮ ਦੇ ਬੰਦੇ ਨੇ, ਠੱਗ ਕਿਸਮ ਦੇ ਬੰਦੇ ਨੇ, ਝੂਠ ਬੋਲਣ ਵਾਲੇ ਬੰਦੇ ਨੇ, ਉਹ ਪੈਸੇ ਬਣਾ ਰਹੇ ਨੇ। ਅੱਜ ਦੇ ਜੀ ਟਾਈਮ ਜੀ। ਜਿਹੜਾ ਬੰਦਾ ਮਿਹਨਤ ਕਰ ਰਿਹਾ ਉਹਨੂੰ ਪੈਸਾ ਨਹੀਂ ਬਣ ਰਿਹਾ। ਜਿਹੜਾ ਬੰਦਾ ਸਹੀ ਗੱਲ। ਮਤਲਬ ਫੇਕਨੈਸ ਕ੍ਰੀਏਟ ਕਰ ਰਿਹਾ ਹੈਗਾ, ਕੋਈ ਬਬਲ ਚੋਂ ਪੈਸੇ ਬਣਾ ਰਿਹਾ ਹੈਗਾ, ਠੀਕ ਹੈ, ਕਿਸੇ ਤੋਂ ਠੱਗੀ ਮਾਰ ਰਿਹਾ ਹੈਗਾ, ਉਹਨੂੰ ਪੈਸੇ ਬਣ ਰਹੇ ਨੇ। ਤੇ ਮੈਨੂੰ ਲੱਗਦਾ ਹੈਗਾ ਕਿ ਇਸੇ ਕਰਕੇ ਜਦੋਂ ਪੈਸੇ ਜਿਨ੍ਹਾਂ ਕੋਲ ਹੋਣਗੇ, ਪੈਸੇ ਤਾਂ ਉਸ ਕਿਸਮ ਦੇ ਲੋਕਾਂ ਕੋਲ ਹੈਗੇ ਜਿਹੜੇ ਠੱਗੀਆਂ ਮਾਰ ਕੇ ਉੱਪਰ ਆਏ ਨੇ। ਤੇ ਆਪਾਂ ਇਸ ਬਾਰੇ ਗੱਲ ਵੀ ਕਰ ਚੁੱਕੇ ਹਾਂ ਕਿ ਜਿਹੜਾ ਇੰਡੀਅਨ ਐਲੀਟ ਹੈ ਉਹ ਬੇਸਿਕਲੀ ਕੋਈ ਰਿਸਰਚ R&D ਤੇ ਨਹੀਂ ਬਣਿਆ, ਮਤਲਬ ਰਿਸਰਚ ਤੇ ਕੁਝ ਡਿਵੈਲਪਮੈਂਟ ਤੋਂ ਨਹੀਂ ਬਣਿਆ ਕਿ ਉਹਨਾਂ ਨੇ ਕੁਝ ਰਿਸਰਚ ਕਰਕੇ ਕੋਈ ਚੰਗੀ ਚੀਜ਼ ਬਣਾਈ ਹੋਵੇ ਤਾਂ ਉਹ ਤੋਂ ਪੈਸਾ ਬਣਾਇਆ। ਉਹ ਸਾਰੇ ਦਲਾਲੀ ਵਾਲੇ ਨੇ, ਪੋਲੀਟੀਸ਼ੀਅਨਸ ਦੇ ਨੇੜੇ ਲੱਗੇ ਤੇ ਕਈ ਕਿਸਮ ਦੀਆਂ ਦਲਾਲੀਆਂ ਕੀਤੀਆਂ, ਉਹ ਤੋਂ ਪੈਸੇ ਬਣਾਏ ਹੋਏ ਨੇ। ਠੀਕ ਹੈ, ਆਪਾਂ ਨੂੰ ਮਤਲਬ ਉਹ ਡਿਟੇਲ ਜਾਣ 'ਚ ਲੋੜ ਹੈ ਨਹੀਂ। ਤੇ ਉਹੀ ਮਤਲਬ ਉਸੇ ਕਿਸਮ ਦਾ ਐਲੀਟ, ਉਹਨੂੰ ਮਤਲਬ ਜਿਹਨੇ ਠੱਗੀਆਂ ਠੋਰੀਆਂ ਮਾਰ ਕੇ ਦਲਾਲੀ ਤੋਂ ਪੈਸੇ ਬਣਾਏ ਹੋਣ, ਜੇ ਉਹ ਉੱਭਰ ਕੇ ਉੱਪਰ ਆ ਜਾਵੇ ਤੇ ਉਹ ਪੋਲਿਟਿਕਸ 'ਚ ਵੀ ਆ ਜਾਵੇ, ਤਾਂ ਫਿਰ ਮਤਲਬ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਕਿ ਉਹਨਾਂ ਨੂੰ ਤੁਹਾਡੇ ਹੋਂਦ ਤੋਂ, ਤੁਹਾਡੀ ਹਿਸਟਰੀ ਤੋਂ, ਤੁਹਾਡੇ ਪਿਛੋਕੜ ਤੋਂ ਕੋਈ ਲੈਣਾ ਦੇਣਾ ਹੋਊਗਾ? ਉਹਨੂੰ ਤਾਂ ਮੈਂ ਇਸੇ ਕਰਕੇ ਇਹ ਆਪਣੇ ਜਦੋਂ ਤੁਸੀਂ ਪੁੱਛਿਆ ਸੰਜੀਵ ਅਰੋੜਾ ਬਾਰੇ, ਮੈਂ ਕਿਹਾ ਕਿ ਉਹਨੂੰ ਜੇ ਤੁਸੀਂ ਇਹ ਪੁੱਛੋਗੇ ਕਿ ਠੱਗੀਆਂ ਠੋਰੀਆਂ ਮਾਰ ਕੇ ਪੈਸੇ ਕਿਵੇਂ ਬਣਾਏ ਜਾਂਦੇ ਨੇ, ਉਹ ਜ਼ਰੂਰ ਦੱਸ ਦੇਣਗੇ। ਠੀਕ ਹੈ, ਜੀ ਜੀ। ਉਹ ਇਹ ਨਹੀਂ ਦੱਸ ਪਾਉਣਗੇ ਕਿ ਸਾਡੀ ਪੰਜਾਬੀਅਤ ਦਾ ਜਿਹੜਾ ਸਫ਼ਰ ਹੈ ਇੱਥੋਂ ਤੱਕ ਆਉਣ ਦਾ, ਉਹਦੇ ਵਾਸਤੇ ਕਿਹਨਾਂ ਲੋਕਾਂ ਨੇ ਲਹੂ ਡੋਲਿਆ, ਉਹ ਉਹਨਾਂ ਨੂੰ ਨਹੀਂ ਪਤਾ ਹੋਊਗਾ। ਉਹੀ ਟੈਕਸ ਚੋਰੀ ਕਰਨ ਦੀ ਇੱਕ ਤੋਂ ਇੱਕ ਸਕਿੱਲ ਇਹਨਾਂ ਬਿਜ਼ਨਸਮੈਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਆਉਂਦੀ ਹੁੰਦੀ ਹੈ ਕਿ ਅਸੀਂ ਕਿਵੇਂ ਦੇਸ਼ ਦਾ ਜਿਹੜਾ ਦੇਸ਼ ਨੂੰ ਟੈਕਸ ਦੇਣਾ ਹੁੰਦਾ, ਸਰਕਾਰ ਨੂੰ ਟੈਕਸ ਦੇਣਾ ਹੁੰਦਾ, ਉਹਦੇ ਵਿੱਚ ਚੋਰ ਭੂਰੀ ਕਿੱਦਾਂ ਲੱਭਣੀ ਹੈ, ਆਪਾਂ ਟੈਕਸ ਕਿਵੇਂ ਬਚਾਉਣਾ। ਉਹਦੇ ਤਾਂ ਐ ਪੂਰੀ ਪੜ੍ਹਾਈ ਕਰਦੇ ਨੇ, ਵੱਡੇ ਵੱਡੇ ਸੀਏ ਭਰਤੀ ਕਰਦੇ ਨੇ ਆਪਣੇ ਦੇ ਲਈ। ਪਰ ਜਦੋਂ ਪੜ੍ਹਨਾ ਸੀ ਉਦੋਂ 4 ਕਲਾਸਾਂ ਜਦੋਂ ਪੜ੍ਹ ਰਹੇ ਸੀ ਉਦੋਂ ਇੱਧਰ ਝਾਤ ਨਹੀਂ ਮਾਰੀ। ਚਲੋ ਹੁਣ ਸਿਆਸਤ ਕਰਨੀ ਪੈ ਰਹੀ ਹੈ, ਉਹ ਵੀ ਉਹਨਾਂ ਦਾ ਦੋਸ਼ ਨਹੀਂ ਹੈ ਕਿਉਂਕਿ ਉਹ ਇਦਾਂ ਦੇ ਬਬਲ 'ਚ ਉਹ ਵੀ ਆ ਚੁੱਕੇ ਨੇ ਕਿ ਉੱਥੇ ਉਹਨਾਂ ਨੂੰ ਮਜਬੂਰਨ ਹੁਣ ਸਿਆਸਤ ਕਰਨੀ ਪੈ ਰਹੀ ਹੈ। ਤੇ ਸਿਆਸਤ ਦੇ ਬਹੁਤ ਸਾਰੇ ਰੰਗ ਹੁੰਦੇ ਨੇ, ਤੁਹਾਨੂੰ ਆਪਣੇ ਤੋਂ ਛੋਟੇ ਦੇ ਵੀ, ਆਪਣੇ ਤੋਂ ਗਰੀਬ ਦੇ ਵੀ ਪੈਰ ਫੜਨੇ ਪੈਂਦੇ ਨੇ ਵੀ ਭਾਈ ਮੇਰਾ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ, ਤੂੰ ਮੈਨੂੰ ਵੋਟ ਜ਼ਰੂਰ ਪਾ ਦੇ। ਸੋ ਗੱਲ ਇਦਾਂ ਦੀ ਹੈ। ਪਰ ਅੱਗੇ ਚੱਲੀਏ ਤਾਂ ਉਧਰ ਪੰਜਾਬ 'ਚ ਨਸ਼ੇ ਨੂੰ ਲੈ ਕੇ ਵੀ ਪੂਰੀ ਸਿਆਸਤ ਗਰਮਾਈ ਹੋਈ ਹੈ। ਪੰਜਾਬ 'ਚ ਵੈਸੇ ਬੀਤੇ ਦਿਨੀ ਸਰਕਾਰ ਨੇ ਚੰਗੇ ਪੋਸਟਰ ਵਗੈਰਾ ਛਪਵਾ ਲਏ ਨੇ। 31 ਮਈ ਤੱਕ ਤਾਂ ਇਹਨਾਂ ਨੇ ਨਸ਼ਾ ਖਤਮ ਕਰਨ ਦਾ ਬੀੜਾ ਚੱਕਿਆ ਹੋਇਆ ਸੀ ਵੀ ਖਤਮ ਹੋ ਗਿਆ। ਉਧਰੋਂ DGP ਸਾਹਿਬ ਕਹਿੰਦੇ ਵੀ ਅਸੀਂ ਐਂਕਲੇਟ ਲਾਉਣੇ ਨੇ, ਜਿਹੜੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ ਤੋਂ ਬਾਹਰ ਨੇ ਜ਼ਮਾਨਤ ਤੇ, ਉਹਨਾਂ ਦੇ ਉੱਪਰ ਵੀ ਉਹ ਦੁਬਾਰਾ ਤੋਂ ਨਸ਼ਾ ਨਾ ਵੇਚ ਸਕਣ। ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ, ਘਰ ਵੀ ਟਾਏ ਗਏ ਨੇ। ਹਾਲਾਂਕਿ ਉਹਨਾਂ ਚੋਂ
ਘਰ ਨਸ਼ਾ ਖਾਣ ਵਾਲਿਆਂ ਦੇ, ਨਸ਼ਾ ਵੇਚਣ ਵਾਲਿਆਂ ਦੇ ਢਾਏ ਨੇ, ਇਹ ਵੀ ਸਾਰੇ ਜਾਣਦੇ ਨੇ, ਕਿਉਂਕਿ ਉੱਥੇ ਕੋਈ ਮੂੰਹ ਨਹੀਂ ਖੋਲਦਾ ਜਦੋਂ ਘਰ ਢਾਇਆ ਜਾ ਰਿਹਾ ਹੁੰਦਾ। ਕਿਸੇ ਨੂੰ ਪੁੱਛਣ ਦੀ ਕੋਸ਼ਿਸ਼ ਕਰੋ ਤਾਂ ਭਾਈ ਕੀ ਇਹ ਸੱਚੀ ਨਸ਼ਾ ਤਸਕਰ ਦਾ ਘਰ ਢਾਇਆ ਜਾ ਰਿਹਾ ਜਾਂ ਫਿਰ ਇਹ ਪ੍ਰਾਪਰਟੀ ਗਲਤ ਜਗ੍ਹਾ ਤੇ ਇਲੀਗਲ ਤਰੀਕੇ ਨਾਲ ਬਣੀ ਹੋਈ ਸੀ। ਤਾਂ ਇਹ ਉਹ ਮੰਨਦੇ ਨੇ ਕਿ ਇਲੀਗਲ ਤਰੀਕੇ ਨਾਲ ਗਲਤ ਜਗ੍ਹਾ ਤੇ ਬਣੀ ਹੋਈ ਪ੍ਰਾਪਰਟੀ ਹੈ, ਪਰ ਇਹ ਨਹੀਂ ਕਹਿੰਦੇ ਕਿ ਨਸ਼ਾ ਤਸਕਰ ਦਾ ਘਰ ਹੈ, ਕਿਉਂਕਿ ਉਹਦੇ ਨਾਲ ਗੱਲ ਉਲਟੀ ਪੈ ਜਾਊਗੀ। ਚਲੋ ਖੈਰ, ਨਸ਼ਾ ਤਾਂ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਹੈ, ਪਰ ਸਿਆਸਤ ਪੰਜਾਬ 'ਚ ਗਰਮਾਈ ਹੋਈ ਹੈ। ਉਧਰ ਚੀਮਾ ਸਾਹਿਬ ਕਹਿੰਦੇ ਅਕਾਲੀ ਕਾਂਗਰਸੀਆਂ ਨੂੰ ਡੋਪ ਟੈਸਟ ਦੇ ਵਿੱਚੋਂ ਲੰਘਣਾ ਪਊਗਾ। ਬੜਿੰਗ ਹੁਣੀ ਤਾਂ ਚੈਲੰਜ ਐਕਸੈਪਟ ਵੀ ਕਰ ਲਿਆ ਜੀ, ਇਹ ਗੱਲ ਤੁਰੀ ਕਿਉਂ ਹੈ? ਬੇਸਿਕਲੀ ਇਹਦੇ 'ਚ ਨਾ ਕਈ ਕਿਸਮ ਦੀਆਂ ਡਿਮਾਂਡਾਂ ਨੇ ਜਿਹੜੇ ਕਿ ਤੁਹਾਨੂੰ ਵੀ ਹੈਰਾਨ ਕਰਨਗੀਆਂ। ਜਿਵੇਂ ਇੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜੇ ਨਸ਼ਾ ਖਤਮ ਕਰਨਾ ਹੈਗਾ ਪੰਜਾਬ 'ਚ ਤੇ ਅਫੀਮ ਦੀ ਖੇਤੀ ਕਰਾਓ। ਤੇ ਇਹ ਅਜੀਬ ਸੀਗਾ ਕਿ ਮਤਲਬ ਤੁਸੀਂ ਚਿੱਟੇ ਤੋਂ ਛੁਡਾਉਣਾ ਗਾ, ਫਿਰ ਅਫੀਮ ਤੇ ਲਾ ਦਿੰਦੇ ਨੇ ਬੰਦੇ। ਤੇ ਜੀ ਮੈਂ ਜੀ ਉਸ ਗੱਲ ਨਾਲ ਸਹਿਮਤ ਨਹੀਂ ਹੈਗਾ। ਬਹੁਤ ਸਾਰੇ ਲੋਕ ਇਹ ਥਿਊਰੀਆਂ ਦਿੰਦੇ ਨੇ, ਖਾਸ ਕਰ ਮਾਲਵੇ 'ਚ ਜਦੋਂ ਮੈਂ ਵਿਚਰ ਰਿਹਾ ਸੀਗਾ, ਮੁਕਤਸਰ ਇਲਾਕੇ 'ਚ ਜਿਹੜੇ ਧਨਾੜ ਲੋਕ ਹੈਗੇ ਆ, ਆਪਣੇ ਪਿੰਡਾਂ ਦੇ ਧਨਾੜ ਚੌਧਰੀ ਵੀ ਬੈਠੇ ਨੇ ਜਿਨ੍ਹਾਂ ਕੋਲ 200 300 ਕਿੱਲਾ ਪੈਲੀ ਹੈਗੀ ਆ, ਉਹ ਇਸ ਕਿਸਮ ਦੇ ਤਰਕ ਦੇ ਦਿੰਦੇ ਨੇ। ਬੜਾ ਅਜੀਬ ਲੱਗਦਾ ਗਾ। ਉਹਨਾਂ ਨੂੰ ਇੱਕ ਵਾਰ ਤਾਂ ਮਨ ਕਰਦਾ ਗਾ ਕਿ ਉਹਨਾਂ ਨੂੰ ਸਮਝਾਈਏ, ਫਿਰ ਇਹ ਵੀ ਮਨ ਕਰਦਾ ਗਾ ਕਿ ਯਾਰ ਕਿੱਥੋਂ ਅੱਗੇ ਲੰਘੀਏ, ਇਹਨਾਂ ਨੇ ਨਹੀਂ ਸਮਝਣਾ। ਤੇ ਰਾਜਾ ਵੜਿੰਗ ਮੈਨੂੰ ਲੱਗਦਾ ਗਾ ਕਿ ਉਹਨਾਂ ਮੁਕਤਸਰ ਤੋਂ ਹੀ, ਉਹਨਾਂ ਦਾ ਜ਼ਿਲ੍ਹਾ ਵੀ ਮੁਕਤਸਰ ਹੀ ਪੈਂਦਾ ਗਾ, ਗਿੱਦੜਬਾਹਾ ਸ਼ਾਇਦ ਮਲੋਟ ਦੇ ਕੋਲੇ ਉਹਨਾਂ ਦਾ ਪਿੰਡ ਹੈ, ਵੜਿੰਗ ਪਿੰਡ ਹੈ। ਤੇ ਮੈਨੂੰ ਲੱਗਦਾ ਵਾ ਕਿ ਉੱਥੋਂ ਹੀ ਉਸ ਗੱਲ ਨੂੰ ਫਰੇਮ ਕਰਕੇ ਉਹਨਾਂ ਨੇ ਅੱਗੇ ਬੋਲਤਾ। ਉਹਨਾਂ ਨੂੰ ਇਹ ਤਾਂ ਧਿਆਨ ਰੱਖਣਾ ਚਾਹੀਦਾ ਸੀ ਕਿਉਂਕਿ ਉਹ ਕਾਂਗਰਸ ਦੇ ਸੂਬਾ ਪ੍ਰਧਾਨ ਨੇ। ਖੈਰ, ਉਹ ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਬੱਚਿਆਂ ਨੂੰ ਨਸ਼ੇ ਤੋਂ ਛੁਡਾ ਕੇ ਉਹਨਾਂ ਨੂੰ ਕਬੱਡੀ, ਕੁਸ਼ਤੀ, ਕੋਡੀ ਕੁਸ਼ਤੀ ਤੇ ਲਾਈਏ, ਜਿਹੜੇ ਕਿ ਪੰਜਾਬ ਦੇ ਖੇਡ ਰਹੇ ਉਹਨਾਂ ਤੇ ਲਾਈਏ, ਤੇ ਚੰਗਾ ਉਹਨਾਂ ਦਾ ਸਰੀਰ ਹੋਵੇ, ਕਿਉਂਕਿ 6-6 ਸਵਾ 6-6 ਫੁੱਟੇ ਬੱਚੇ ਆਪਣੇ ਹੁੰਦੇ ਆ। ਜੇ ਉਹ ਵਧੀਆ ਖੇਡ ਕਰਨਗੇ, ਖੇਡਾਂ ਖੇਡਣਗੇ ਤਾਂ ਉਹ ਤੰਦਰੁਸਤ ਵੀ ਹੋਣਗੇ, ਤੇ ਉਹਨਾਂ ਨੂੰ ਜਿਹੜਾ ਆਪਾਂ ਪੜ੍ਹਾਈ ਨਾਲ ਵੀ ਜੋੜੀਏ, ਜਿਹੜੀ ਕਿ ਪੰਜਾਬੀਅਤ ਵਾਸਤੇ ਜ਼ਰੂਰੀ ਹੈਗੀ ਆ। ਇਹ ਲਾਈਨ ਤਾਂ ਇਹ ਹੋਣੀ ਚਾਹੀਦੀ ਸੀ। ਉਹ ਕਹਿ ਰਹੇ ਨੇ ਕਿ ਨਹੀਂ ਨਸ਼ਾ ਛਡਾਉਣ ਵਾਸਤੇ ਤੁਸੀਂ ਅਫੀਮਾਂ ਦੇ ਠੇਕੇ ਖਿਲਾਓ। ਖੈਰ, ਜਿਹੜੇ ਹਰਪਾਲ ਚੀਮਾ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੂੰ ਪਾਰਟੀ ਨਸ਼ੇ ਦੇ ਵਿਰੁੱਧ ਇੱਕ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਮਨ ਅਰੋੜੇ ਨੂੰ ਵੀ ਅੱਗੇ ਕਰ ਰਹੀ ਹੈ, ਭਗਵੰਤ ਮਾਨ ਨੂੰ। ਬੇਸਿਕਲੀ ਇਸ ਪੂਰੀ ਐਕਸਰਸਾਈਜ਼ ਦੇ 3-4 ਚਿਹਰੇ ਨੇ। ਜਿਹੜੇ ਡੀਜੀਪੀ ਗੌਰਵ ਯਾਦਵ ਹੈਗੇ ਆ, ਉਹ ਵੀ ਆਪਣੇ ਆਪ ਨੂੰ ਇੱਕ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਹੜਾ 31 ਮਈ ਤੱਕ ਦਾ ਬਿਆਨ ਸੀਗਾ ਉਹਨਾਂ ਦਾ ਹੀ ਸੀਗਾ ਕਿ ਅਸੀਂ ਨਸ਼ਾ ਖਤਮ ਕਰ ਦੇਣਾ। ਪਰ ਅੱਜ ਮੈਂ ਖਬਰਾਂ ਦੇਖ ਰਿਹਾ ਸੀ, ਜਦੋਂ ਪੰਜਾਬ ਦੇ ਅਖਬਾਰ ਪੜ੍ਹ ਰਿਹਾ ਸੀ, ਉਦੋਂ ਮੈਂ ਦੇਖਿਆ ਕਿ ਬਰਨਾਲੇ ਦੇ ਵਿੱਚ ਇੱਕ 25 ਸਾਲ ਦਾ ਮੁੰਡਾ ਸੀਗਾ, ਉਹ ਨਸ਼ੇ ਦੀ ਓਵਰਡੋਜ਼ ਕਰਕੇ ਮਰ ਗਿਆ। ਤੇ ਇਸ ਕਿਸਮ ਦੀਆਂ ਖਬਰਾਂ ਆਪਣੇ ਪੰਜਾਬ ਦੇ ਅਖਬਾਰਾਂ ਦੇ ਵਿੱਚ ਹਰ ਰੋਜ਼ ਹੁੰਦੀਆਂ ਨੇ। 2-3 ਬੱਚਿਆਂ ਦੀ ਖਬਰਾਂ ਹੁੰਦੀਆਂ ਨੇ ਕਿ ਓਵਰਡੋਜ਼ ਕਰਕੇ ਉਹ ਪੂਰੇ ਹੋ ਗਏ ਹੈਗੇ ਆ। ਤੇ 31 ਮਈ ਤਾਂ ਜਾ ਚੁੱਕੀ ਹੈ। ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ ਤੇ 9 ਜੂਨ ਹੋ ਚੁੱਕੀ ਹੈ, ਤੇ ਹਜੇ ਤੱਕ ਉਹਦੇ ਬਾਰੇ ਤਾਂ ਮੈਨੂੰ ਨਹੀਂ ਲੱਗ ਰਿਹਾ ਕਿ, ਇੱਕ ਤਾਂ ਦੇਖੋ ਐਕਸਰਸਾਈਜ਼ ਨੂੰ ਜਿਸ ਹਿਸਾਬ ਨਾਲ ਇਹ ਲੈ ਕੇ ਕਰ ਰਹੇ ਨੇ, ਉਹਦੇ 'ਚ ਬਹੁਤ ਸਾਰੀਆਂ ਕਮੀਆਂ ਨੇ। ਉੱਤੇ ਆਮ ਆਦਮੀ ਪਾਰਟੀ ਤੇ ਆਗੂਆਂ ਤੇ ਬਹੁਤ ਸਾਰਿਆਂ ਤੇ ਆਰੋਪ ਲੱਗੇ ਨੇ ਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਛਡਾਇਆ ਹੈਗਾ। ਕੁਲਦੀਪ ਧਾਲੀਵਾਲ ਤੇ ਵੀ ਲੱਗੇ ਸੀਗੇ ਕਿ ਉਹਨਾਂ ਨੇ ਥਾਣੇ ਚੋਂ ਏਦਾਂ ਦੇ ਲੋਕ ਛਡਾਏ ਨੇ ਜਿਹੜੇ ਕਿ ਮਤਲਬ ਇਨਵੋਲਵ ਰਹੇ ਇਹਨਾਂ ਚੀਜ਼ਾਂ 'ਚ। ਤੇ ਜੀ ਇਹ ਸਿਆਸਤ ਤਾਂ ਹੋਊਗੀ। ਹਰਪਾਲ ਚੀਮਾ ਕਹਿ ਰਹੇ ਨੇ ਕਿ ਜਿਹੜੇ ਆਗੂ ਹੈਗੇ ਉਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ। ਅਸੀਂ ਤਾਂ ਬੁੱਧੀ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਡੋਪ ਟੈਸਟ 'ਚ ਭਾਵੇਂ ਤੁਸੀਂ ਚੰਗੇ ਵੀ ਨਿਕਲ ਆਓ, ਠੀਕ ਹੈ, ਜੀ ਜੀ ਤੁਹਾਡੀ ਅਕਲ, ਰੌਲਾ ਤਾਂ ਤੁਹਾਡੀ ਅਕਲ ਦਾ ਹੈ, ਤੇ ਘੱਟ ਅਕਲ ਹੂੰ ਵਾਲੇ ਸਾਡੇ ਤੇ ਰਾਜ ਕਰ ਰਹੇ ਨੇ, ਇਹ ਵੀ ਇੱਕ ਤਰਾਸਦੀ ਹੈ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਬਹੁਤ ਹਲਕੀਆਂ ਗੱਲਾਂ ਇਸ ਟਾਈਮ ਸਮਾਜ ਦੇ ਵਿੱਚ ਉੱਪਰ ਆਈਆਂ ਹੋਈਆਂ ਨੇ, ਤੇ ਹਲਕੇ ਲੋਕ ਹੀ ਉਹਨਾਂ ਮਤਲਬ ਸਮਾਜ ਨੂੰ ਲੀਡ ਕਰਨ ਵੱਲ ਵਧ ਰਹੇ ਨੇ। ਇਹ ਬੜੀ ਚਿੰਤਾਜਨਕ ਸਥਿਤੀ ਹੈ ਪੰਜਾਬ ਵਾਸਤੇ। ਤੇ ਜੀ ਜੀ ਖੈਰ, ਇਹਦੇ ਕੀ ਹੱਲ ਹੋਣਗੇ ਅੱਗੇ, ਉਹ ਤਾਂ ਮਤਲਬ ਸੋਚਣ ਵਾਲੀ ਲੋੜ ਹੈ। ਪਰ ਪਿਛਲੇ 2-3 ਦਿਨਾਂ ਤੋਂ ਮੈਂ ਇਸ ਸਵਾਲ ਦੇ ਵਿੱਚ ਅਟਕਿਆ ਹੋਇਆਗਾ। ਲਗਾਤਾਰ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਹੋ ਕਿਉਂ ਰਿਹਾ ਸੋਸਾਇਟੀ ਦੇ ਵਿੱਚ। ਅਸੀਂ ਪੱਤਰਕਾਰ ਵੀ ਦੇਖ ਰਹੇ ਹਾਂ, ਨਿਊਜ਼ ਕੰਟੈਂਟ ਕ੍ਰੀਏਟਰ ਵੀ ਵੇਖ ਰਹੇ ਹਾਂ, ਜਿਹੜੇ ਕਲਾਕਾਰ ਨੇ, ਸਿੰਗਰ ਨੇ, ਉਹ ਵੀ ਵੇਖ ਰਹੇ ਹਾਂ, ਪੋਲੀਟੀਸ਼ੀਅਨਸ ਵੀ ਵੇਖ ਰਹੇ ਹਾਂ, ਜਿਨ੍ਹਾਂ ਨੇ ਪੈਸੇ ਕਮਾਏ, ਜਿਹੜੇ ਨਵੇਂ ਅਲੀਟ ਬਣ ਰਹੇ ਨੇ, ਉਹਨਾਂ ਨੂੰ ਵੇਖ ਰਹੇ ਹਾਂ। ਸਾਰੇ ਜਿਹੜੇ ਪੂਰਾ ਆਪਾਂ ਕਹੀਏ ਕਿ ਮੀਡੀਓਕ੍ਰੇਸੀ ਤਾਂ ਹੈ ਹੀ ਹੈ, ਮਤਲਬ ਬਹੁਤ ਹਲਕੇ ਨੇ, ਮੀਡੀਓਕਰ ਜੀ ਵੀ ਜੀ ਨਹੀਂ ਹੈਗਾ। ਮਤਲਬ ਇੱਕ ਟਾਈਮ ਸੀਗਾ, ਮੈਂ ਇਹ ਮੰਨਦਾ ਹਾਂ ਕਿ 2000 ਕਰੋਨਾ ਤੋਂ ਪਹਿਲਾਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਮੀਡੀਓਕ੍ਰੇਸੀ ਸੀਗੀ। ਹੁਣ ਜੀ ਜੀ ਤਾਂ ਮਤਲਬ ਉਸ ਮੀਡੀਓਕ੍ਰੇਸੀ ਤੋਂ ਵੀ ਹੇਠਲੇ ਪੱਧਰ ਦੇ ਜਿਹੜੇ ਲੋਕ ਨੇ, ਉਹ ਇੰਡਸਟਰੀਆਂ ਨੂੰ ਲੀਡ ਕਰ ਰਹੇ ਨੇ। ਇਹ ਮਤਲਬ ਇੱਕ ਅਜੀਬ ਹੈ। ਤੇ ਇਸੇ ਕਰਕੇ ਕਹਿ ਰਿਹਾ ਕਿ ਡੋਪ ਟੈਸਟ ਦੀ ਬਜਾਏ ਇਹਨਾਂ ਦੀ ਬੁੱਧੀ ਟੈਸਟ ਹੋਣੀ ਚਾਹੀਦੀ, ਅਕਲ ਟੈਸਟ ਹੋਣੀ ਚਾਹੀਦੀ। ਸ਼ਾਇਦ ਇਹ ਡੋਪ ਟੈਸਟ ਵਾਲੇ ਸੈਂਪਲਾਂ 'ਚ ਤਾਂ ਸ਼ਾਇਦ ਪਾਸ ਹੋ ਜਾਣ, ਪਰ ਅਕਲ ਵਾਲਿਆਂ 'ਚ ਜ਼ਰੂਰ ਫੇਲ ਹੋਣਗੇ। ਜੀ
ਸੋ ਅੱਗੇ ਚੱਲੀਏ ਜੇਕਰ ਅਗਲੀ ਖਬਰ ਤੇ, ਤਾਂ ਉਧਰ ਪਾਸਟਰ ਬਜਿੰਦਰ ਜਿਹੜਾ ਹੈ ਜਿਸੂ ਵਾਲਾ, ਉਸ ਨੂੰ ਜੇਲ੍ਹ ਪਹੁੰਚਾਉਣ ਵਾਲਾ ਜਿਹੜਾ ਕਪਲ ਸੀ, ਉਸ ਦੇ ਉੱਪਰ ਇੱਕ ਮਾਮਲਾ ਦਰਜ ਹੋਇਆ ਹੈ। ਇਹ ਹਿਮਾਚਲ ਤੋਂ ਨੇ ਜਿਨ੍ਹਾਂ ਨੇ ਕਰਾਇਆ। ਇਹ ਕੀ ਹੈ ਜੀ ਸਾਰੀ ਕਹਾਣੀ? ਹਾਂਜੀ, ਜਿਹੜਾ ਮਾਮਲਾ ਦਰਜ ਹੋਇਆ ਸੀ ਉਹਨਾਂ ਦੇ ਖਿਲਾਫ ਗੈਂਗ ਰੇਪ ਦਾ, ਅਪਹਰਨ ਦਾ, ਮਾਰਪੀਟ ਦਾ, ਤੇ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਹੈ ਕਿ ਉਸ ਕੇਸ 'ਚ ਬਜਿੰਦਰ ਸਿੰਘ ਨੂੰ ਮਰਡਰ ਕੇਸ 'ਚ ਜੇਲ੍ਹ ਗਏ ਸੀਗੇ। ਤੇ ਰੇਪ ਕੇਸ ਕਹਿ ਰਿਹਾ, ਮਰਡਰ ਕੇਸ ਕਹਿ ਰਿਹਾ, ਰੇਪ ਕੇਸ 'ਚ ਉਹ ਜੇਲ੍ਹ ਗਏ ਸੀਗੇ ਤੇ ਉਹ ਜੇਲ੍ਹ 'ਚ ਹੈਗੇ ਆ। ਉਹਨਾਂ ਦੋਵੇਂ ਜਾਣਿਆਂ ਤੇ ਹੀ ਦੇ ਵਿੱਚ ਹਿਮਾਚਲ 'ਚ ਗੈਂਗ ਰੇਪ ਦੇ ਕੇਸ ਦਰਜ ਕਰਾਏ ਗਏ ਹੈਗੇ ਆ। ਹਾਲਾਂਕਿ ਦੋਵੇਂ ਜਣੇ ਕਹਿ ਰਹੇ ਨੇ ਕਿ ਪਾਸਟਰ ਬਜਿੰਦਰ ਦੀ ਚਾਲ ਹੈਗੀ ਆ। ਉਹਨਾਂ ਨੇ ਕਪਲ ਨੇ ਡੀਜੀਪੀ ਨੂੰ ਇੱਕ ਲੈਟਰ ਵੀ ਭੇਜਿਆ ਗਾ, ਜਿਹਦੇ 'ਚ 5 ਉਹਨਾਂ ਨੇ ਮੇਨ ਪੁਆਇੰਟ ਰੱਖੇ ਨੇ, ਤੇ ਉਹਦੇ 'ਚ ਉਹਨਾਂ ਨੇ ਮਤਲਬ ਇਸੇ ਕਿਸਮ ਦੀਆਂ ਚੀਜ਼ਾਂ ਨੇ ਕਿ ਉਹਨਾਂ ਦੇ ਇੱਕ ਤੋਂ ਝੂਠੀ ਸ਼ਿਕਾਇਤ ਹੈਗੀ ਆ, ਤੇ ਦੂਜੇ ਜਿਹੜੇ ਸ਼ਿਕਾਇਤ ਕਰਨ ਵਾਲੇ ਹੈਗੇ ਆ ਉਹ ਪਾਸਟਰ ਬਜਿੰਦਰ ਸਿੰਘ ਦੀ ਸ਼ਹਿ ਤੇ ਇਹ ਸਾਰਾ ਕੁਝ ਕਰ ਰਹੇ ਨੇ। ਪੰਜਾਬ ਪੁਲਿਸ ਨੇ ਇੱਕ ਬੇਸਿਕ ਇਨਵੈਸਟੀਗੇਸ਼ਨ ਕੀਤੀ ਹੈ, ਪਰ ਦੇਖਦੇ ਹਾਂ ਅੱਗੇ ਬਣਦਾ ਕੀ ਹੈ ਇਸ ਪੂਰੇ ਕੇਸ 'ਚ। ਸੋ ਖਬਰਾਂ ਤਾਂ ਹੋਰ ਵੀ ਸਨ, ਸਮੇਂ ਦੀ ਘਾਟ ਕਾਰਨ ਇਹ ਖਬਰਾਂ ਹੁਣ ਛੱਡ ਲੈਂਦੇ ਆ। ਕੱਲ ਦੀ ਲੜੀ ਦੇ ਵਿੱਚ ਇਹਨਾਂ ਖਬਰਾਂ ਨੂੰ ਜੋੜਾਂਗੇ। ਸੋ ਤੁਸੀਂ ਜੁੜੇ ਮਨਦੀਪ ਜੀ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ, ਵੱਖ-ਵੱਖ ਖਬਰਾਂ ਦੀ ਤੁਹਾਡੇ ਨਾਲ ਸਾਂਝ ਪਾਈ ਹੈ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।